ਧੀਆਂ ਭੈਣਾਂ ਸਨ ਉਹਨਾਂ ਦੀਆਂ, ਬੜੀ ਇੱਜ਼ਤ ਵਾਲੀਆਂ, ਬੜੀਆਂ ਚੰਗੀਆਂ, ਬਿਲਕੁਲ ਐਡੀਆਂ ਸ਼ਰਮ ਹਿਆ ਹਨ ਉਹਨਾਂ ਚ ਹੱਦ ਤੋਂ ਪਰਾਂ ਸਨ। ਸਾਨੂੰ ਚੁੱਕ ਕੇ ਵੀ ਖਿਲਾਈ ਫਿਰਦੀਆਂ ਹਨ, ਸਾਡੇ ਘਰਾਂ 'ਚ ਵੀ ਜਾਂਦੀਆਂ ਆਉਂਦੀਆਂ ਹਨ, ਉਹ ਵੀ ਸਾਡੀਆਂ ਵੀ ਬੀਬੀਆਂ ਜਾਂਦੀਆਂ ਹਨ, ਬੜੀ ਇੱਜ਼ਤ ਨਾਲ ਇੱਕ ਦੂਜੇ ਕੋਲ ਜਾਂਦੇ ਹਨ ਤੇ ਆਉਂਦੇ ਸਾਂ ਅਸੀਂ। ਇਸ ਤਰ੍ਹਾਂ ਜਿਵੇਂ ਭੈਣ ਭਰਾ ਹੁੰਦੇ ਨੇ। ਤੇ ਮੈਂ ਹੁਣ ਗੱਲ ਇਸ ਮਨ ਦੀ ਕਰਨਾ ਵਾ, ਉਹਨਾਂ ਵਰਗਾ ਮੁਸਲਮਾਨ ਬੰਦਾ ਕੋਈ ਨਹੀਂ ਲੱਭਦਾ, ਸਿੱਖਾਂ ਵਰਗਾ ਸਿੱਖ ਜਿਹੋ ਜਿਹੇ ਉਹ ਇਮਾਨਦਾਰ ਹੁਣ ਬੀਬੀਆਂ ਦੇ ਬੰਦੇ। ਜਿਹੜੀ ਉਹ ਮੂੰਹ ਗੱਲ ਕੱਢਦੇ ਪੂਰੀ ਕਰਦੇ ਰੱਖਦੇ ਆ। ਮੇਰੀ ਗੱਲ ਸੁਣੋ, ਹਰ ਧਰਮ ਮਜ਼ਹਬ ਦੇ ਵਿੱਚ ਅੱਛੇ ਬੰਦੇ ਵੀ ਹੁੰਦੇ ਨੇ, ਭੈੜੇ ਵੀ ਹੁੰਦੇ ਨੇ। ਮੁਸਲਮਾਨਾਂ 'ਚ ਅਲਹਮਦੁਲਿਲਾ ਬੜੇ ਬੜੇ ਚੰਗੇ ਨੇ, ਚੰਗੇ ਨੇ, ਬੜੇ ਬੜੇ ਚੰਗੇ ਨੇ, ਚੰਗੇ ਨੇ। ਦੇਖੋ ਜੀ ਉਧਰ ਅਗਰ ਉਧਰ ਕੋਈ 10 ਲੱਖ ਮੁਸਲਮਾਨ ਮਾਰਿਆ ਤਾਂ ਉਧਰ ਵੀ ਕਿਸੇ ਸਿੱਖਾਂ ਨੇ ਮਾਰਿਆ ਨਾ, ਜਾਂ ਹਿੰਦੂਆਂ ਮਾਰਿਆ। ਜੀ ਉਹ ਸਾਰੇ ਤਾਂ ਨਹੀਂ ਇੱਕੋ ਜਿਹੇ, ਸਾਰੇ ਨਾ ਇਧਰੋਂ ਵੀ ਬੜੇ ਉਹਨਾਂ ਦੇ ਮਰੇ ਨੇ, ਉਹ ਕਿਹੜੇ ਜਿਹੜੇ ਇੱਕੋ ਜਿਹੇ ਕਦੋਂ ਮਰੇ, ਬੇਗੁਨਾਹ ਹੀ ਮਰੇ ਨੇ ਬਹੁਤ। ਬੇਗੁਨਾਹ ਮਰੇ, ਉਹ ਮੈਂ ਨਾ ਉਹਨਾਂ ਨੂੰ ਕਿਸੇ ਨੇ ਮਾਰਿਆ ਨਾ, ਹੁਣ ਸਿੱਖਾਂ ਨੂੰ ਇੱਧਰ ਮਾਰਿਆ, ਉਹ ਵੀ ਕਿਸੇ ਮੁਸਲਮਾਨ ਨੇ ਮਾਰਿਆ ਨੇ, ਲੁੱਟਣ ਪਟਣ ਵਾਲਿਆਂ ਨੇ। ਆਹੋ, ਜਿਹੜੇ ਲੁੱਚੇ ਲਫੰਗੇ ਉਹਨਾਂ ਦਾ ਕੰਮ ਆ ਸਾਰਾ। ਉਹਦੀ ਵਜ੍ਹਾ ਤੋਂ ਦੂਸਰਿਆਂ ਨੂੰ ਭੈੜਾ ਕਰ ਸਕਦੇ ਨਹੀਂ, ਕਿਸੇ ਨੂੰ ਵੀ ਮੈਂ ਦੂਜਿਆਂ ਨੂੰ ਨਹੀਂ ਭੈੜਾ ਕਰਦਾ। ਖਤਰੇ ਉਹ ਜਾਂ ਸਿੱਖ ਸਾਰਿਆਂ ਨਾਲ ਵਰਤਣ ਵਿਹਾਰ ਬੜਾ ਗੂੜਾ ਸੀ ਉਦੋਂ ਦੀ, ਵਿਆਹਾਂ ਸ਼ਾਦੀਆਂ ਦੇ ਵੀ ਜਾਂਦੇ ਆਉਂਦੇ ਸਾਰੇ। ਹਾਂ, ਤੇ ਬਲਾਦਰੀ ਵੀ ਰਲੇ ਕੇ ਉਧਰੋਂ ਦੀ ਮਿਲਦੇ ਗਿਲਦੇ ਨੇ, ਰੋਟੀਆਂ ਛੁੱਟੀਆਂ ਵੀ ਇੱਕ ਦੂਸਰੇ ਨੇ, ਧੀਆਂ ਭੈਣਾਂ ਨੂੰ ਵੀ ਵਿਦਿਆ ਕਰਨਾ ਤਾਂ ਵੀ ਪਿਆਰ ਛੱਡਦੇ ਨੇ। ਅੱਛਾ, ਇਹ ਗੱਲਾਂ ਜੀ ਮੈਂ ਆਪਣੀ ਅੱਖੀਂ ਵੇਖਿਆ ਨੇ। ਮੈਂ ਉਸ 13 ਸਾਲ ਦੀ ਮੇਰੀ ਉਮਰ ਸੀ। ਹਾਂ, ਪਿੰਡ ਜਿਹੜੇ ਸਰਦਾਰ ਇੱਥੇ ਰਹਿੰਦੇ ਸਨ ਉਹਨਾਂ ਵਿੱਚੋਂ ਕੋਈ ਜਵਾਨ ਤਗੜਾ ਕਿਹੜਾ ਬਾਬਾ ਸੀ ਕੱਦ ਕਾਠ ਵਾਲਾ? ਉਹਨਾਂ ਚੋਂ ਜੇ ਜਵਾਨ ਸਾਰੇ 404 ਜਿਹੜਾ ਸੀ ਨਾ, ਸੁੰਦਰ ਸਿੰਘ ਕਰਦਾ ਪੂਰਾ ਸੀ, ਪਰ ਤਰੀਕਾ ਬੇਹਿਸਾਬ ਸੀ, ਤੇਜ਼ ਬੜਾ ਸੀ, ਉਹ ਬੜਾ ਭੱਜਦਾ ਸੀ। ਤੇ ਉਹ ਜਿਹੜੇ ਭਤਰੀਏ ਜਿਹੜੇ ਪੁੱਤਰ ਵੱਡਾ ਮਾਨ ਸਿੰਘ ਜਿਹੜਾ ਸੀ ਉਹ ਵੀ ਚੰਗਾ ਜਵਾਨ ਸੀ। ਜੰਗੀਰ ਸਿੰਘ ਵੀ ਮੇਰਾ ਹਾਣੀ ਜਿਹੜਾ ਉਹ ਵੀ ਜਵਾਨ ਚੰਗਾ ਹੋ ਕੇ ਇੱਥੇ ਵੀ ਆਇਆ ਉਹ 2-3 ਵਾਰ। ਹਾਂ, ਤੇ ਉਹ ਜੰਗੀਰ ਸਿੰਘ ਜਿਹੜਾ ਸੀ ਉਹ ਤੇ ਫੌਜ ਵਿੱਚ ਤੇ ਫੌਜ 'ਚ ਭਗੌੜਾ ਹੋਇਆ ਸੀ। ਅੱਛਾ, ਉਦੋਂ ਤੇ ਉਹ ਵੀ ਚੰਗੇ ਜਵਾਨ ਸਨ। ਫੱਤੂ ਸ਼ਿੰਗਾਰਾ ਵੀ ਬੜੇ ਜਵਾਨ ਸਨ। ਜਿਹੜੇ ਤੁਹਾਨੂੰ ਦੱਸਿਆ ਆਪਣਾ ਹਵੇਲਾ ਸਿੰਘ ਦੇ ਦੂਜੇ ਕੀ ਵੇਖੋ, ਮੈਂ ਤੁਹਾਨੂੰ ਦੱਸਣ ਦਿਆਂ ਗੱਲ, ਬਾਬੇ ਰਾਲੂ ਦੇ ਸਨ, ਰਾਲਾ ਸਿੰਘ ਦੇ ਮਲੂਕਾ ਦੇ ਸਲੂਕਾ, ਉਹ ਵੀ ਬੜੇ ਸੋਹਣੇ ਜਵਾਨ ਸਨ। ਸ਼ਕਲਾਂ ਨੇ ਉਹਨਾਂ ਦੀ ਜ਼ਿਆਦਾ ਸ਼ਕਲਾਂ ਉਹਦੇ ਮਰਦੀਆਂ ਹਨ, ਕਣਕ ਭਿੰਨੀਆਂ ਤੋਂ ਜਵਾਨ ਚੰਗੇ ਹਨ। ਉਹ ਵੀ ਸ਼ਿੰਗਾਰਾ ਵੀ, ਫਤਿਹ ਸਿੰਘ ਵੀ, ਇਹ ਵੀ ਚੰਗੇ ਜਵਾਨ ਸਨ। ਭਾਨੂ ਜੋਗਿੰਦਰ ਸਿੰਘ ਜਿਹੜਾ ਸੀ, ਇੰਦਰ ਸਿੰਘ ਉਹਦੇ ਨਾਂ ਸੀ, ਉਹ ਵੀ ਦੋਵੇਂ ਭਰਾ ਚੰਗੇ ਜਵਾਨ ਸਨ। ਪੁੱਤਰ ਰਾਜਾ ਸਿੰਘ ਦਾ ਪੁੱਤਰ ਸੀ ਪਾਰਾ ਸਿੰਘ, ਉਹ ਮੇਰਾ ਹਾਣੀ ਸੀ ਬਿਲਕੁਲ ਮੁਕੰਬਲ। ਦੂਜੇ ਛੋਟੇ ਜਿਹੜਾ ਜੋਗਿੰਦਰ ਸਿੰਘ ਇਹ ਵੀ ਮੇਰਾ ਹਾਣੀ ਸੀ, ਸੁੰਦਰ ਦਾ ਪੁੱਤਰ ਜਿਹੜਾ ਸੀ। ਅਸੀਂ ਮੁੱਢਲੀ ਪੈਲੀ ਉਹਨਾਂ ਵਿੱਚ ਪੁੱਢਲੀ ਪੈਲੀ ਉਹਨਾਂ ਚ ਅਸੀਂ ਦੋਵੇਂ ਘੁਲਦੇ ਹੁੰਦੇ ਹਾਂ ਨਿੱਕੇ ਹੁੰਦੇ। ਆਹੋ, ਕਿਹਦੇ ਨਾਲ? ਆਪਸ ਵਿੱਚ ਮੈਂ ਤੇ ਉਹ ਜੋਗਿੰਦਰ ਸਿੰਘ। ਫਿਰ ਉਹ ਤੁਹਾਨੂੰ ਢਾਂਦਾ ਕਿ ਤੁਸੀਂ ਕਿ ਦੋਵੇਂ ਬਰਾਬਰ? ਬਸ ਅਸੀਂ ਬਰਾਬਰ ਖੜੋ ਤੇ ਮੁੰਡੇ ਚ ਪਿੰਡ ਮੰਜਵਾਲੀ ਮੈਨੂੰ ਕਹਿੰਦੇ ਨੇ, ਜ਼ਿਲ੍ਹਾ ਗੁਜਰਾਂਵਾਲਾ। ਨਾਜ਼ਰੀਨ, ਇਹ ਬਾਬਾ ਜਿਹਦਾ ਅਸੀਂ ਇੰਟਰਵਿਊ ਕੀਤਾ ਹੈ, ਉਹਦੀ ਉਮਰ ਉਸ ਟਾਈਮ ਵਸਨੀਕ ਅਤੇ ਉਹਦੀ ਉਮਰ 13-14 ਸਾਲ ਸੀ। ਬਜ਼ੁਰਗਾਂ ਨੂੰ ਇਸ ਪਿੰਡ ਮੰਜਵਾਲੀ ਦੇ ਸਾਰੇ ਸਿੱਖ ਸਰਦਾਰਾਂ ਦੇ ਨਾਂ ਆਉਂਦੇ ਨੇ, ਉਹਨਾਂ ਦੇ ਕਾਰੋਬਾਰ, ਉਹਨਾਂ ਦੇ ਡੇਰੇ, ਉਹਨਾਂ ਦੀ ਜ਼ਮੀਨਾਂ, ਉਹ ਕੀ ਕੰਮ ਕਰਦੇ ਆ, ਸਾਰੇ ਨਾਮ ਵੀ ਆਉਂਦੇ ਨੇ। ਬਲਕਿ ਨਾਲ ਦੇ 2-3 ਪਿੰਡ ਜਿਹੜੇ ਨੇ ਉਹਨਾਂ ਦੇ ਸਿੱਖ ਸਰਦਾਰਾਂ ਦੇ ਨਾਮ ਵੀ ਆਉਂਦੇ ਨੇ। ਉਹਨੇ ਬਰਾਦਰੀ ਕਿਹੜੀ ਸੀ, ਉਹ ਕੀ ਕੰਮ ਕਰਦੇ ਸਨ, ਉਹ ਰਹਿਣ ਸਹਿਣ ਉਹਨਾਂ ਦਾ ਕਿਵੇਂ ਦਾ ਸੀ, ਕੌਡੀ ਖੇਡਦੇ ਹੈ ਕਿ ਨਹੀਂ। ਯਾਨੀ ਬਾਬਾ ਬਹੁਤ ਹੀ ਜ਼ਹੀਨ ਹੈ, ਬਹੁਤ ਉਹਦੀ ਯਾਦਾਸ਼ਤ ਇਸ ਟਾਈਮ ਨੂੰ ਹਰ ਸ਼ੈ ਯਾਦ ਹੈ। ਅਤੇ ਆਓ ਬਾਬਾ ਜੀ ਨਾਲ ਗੱਲਬਾਤ ਕਰਨੇ ਆ, ਉਹਨਾਂ ਦੀ ਜ਼ੁਬਾਨੀ ਇਹ ਸਾਰੀ ਹਿਸਟਰੀ 1947 ਟਾਈਮ ਦੇ ਸਿੱਖ ਸਰਦਾਰਾਂ ਦੀ ਸੁਣਨੇ ਆ ਕਿ ਉਹ ਕਿਵੇਂ ਗਏ ਸਨ ਅਤੇ ਉਹਨਾਂ 'ਤੇ ਕੋਈ ਜ਼ੁਲਮ ਹੋਇਆ ਜਾਂ ਨਹੀਂ, ਉਹਨਾਂ ਦਾ ਮੁਸਲਮਾਨਾਂ ਰਹਿਣ ਸਹਿਣ ਕਿਵੇਂ ਸੀ, ਸਾਰਾ ਸੁਣੋ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ ਲਹਿੰਦੇ ਪੰਜਾਬ, ਅਤੇ ਸਾਨੂੰ ਸਾਡਾ ਸਕਰੀਨ 'ਤੇ ਜਿਹੜਾ ਨੰਬਰ ਆ ਰਿਹਾ WhatsApp ਨੰਬਰ, ਇਹਦੇ 'ਤੇ ਸਾਨੂੰ ਮੈਸੇਜ ਕਰ ਦਿਓ, ਡਿਟੇਲ ਦੱਸੋ, ਅਤੇ ਅਸੀਂ ਜ਼ਰੂਰ ਜਾ ਕੇ ਤੁਹਾਡੇ ਵੱਡਿਆਂ ਦਾ ਪਿੰਡ ਵਿਖਾਵਾਂਗੇ ਅਤੇ ਨਾਲੇ ਉੱਥੋਂ ਦਾ ਇੰਟਰਵਿਊ ਕਰਾਂਗੇ। ਅਤੇ ਆਓ ਹੁਣ ਬਾਬੇ ਨਾਲ ਗੱਲਬਾਤ ਸ਼ੁਰੂ ਕਰਨੇ ਆ, ਉਹਨੇ ਜ਼ੁਬਾਨੀ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਹਾਂ ਜੀ। ਹੈਲੋ, ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ, ਅਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰਾ ਨਾਮ ਭਾਈ ਇਕਰਮ ਸਾਹਿਬ। ਨਾਜ਼ਰੀਨ, 1947 ਦੇ ਵੰਡ ਵੇਲਿਆਂ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ, ਆ ਪਿੰਡ ਦੇ ਰਹਿਣ ਵਾਲੇ। ਇਹਨਾਂ ਨੂੰ ਪੁੱਛਦੇ ਹਾਂ ਕਿ ਇਸ ਪਿੰਡ ਵਿੱਚ ਕਿਹੜੇ ਸਿੱਖ ਸਰਦਾਰ ਅਤੇ ਖੱਤਰੀ ਹਿੰਦੂ ਵਗੈਰਾ ਜਿਹੜੇ ਇੱਧਰੋਂ ਚੜ੍ਹਦੇ ਪੰਜਾਬ ਗਏ ਨੇ, ਕਿਹੜੇ ਰਹਿੰਦੇ, ਉਹਨਾਂ ਦਾ ਘਰ-ਬਾਰ ਕਿੱਥੇ ਸੀ, ਅਤੇ ਉਹਨਾਂ ਨਾਲ ਮੁਸਲਮਾਨਾਂ ਅਤੇ ਉਹਨਾਂ ਦਾ ਆਪਸ 'ਚ ਪਿਆਰ ਮੁਹੱਬਤ ਕਿਵੇਂ ਸੀ। ਇਹ ਬਜ਼ੁਰਗ ਜਿਹੜੇ ਨਾਲ ਦੇ ਪਿੰਡਾਂ ਦੇ ਬੜੇ ਸਿੱਖ ਸਰਦਾਰਾਂ ਨੂੰ ਜਾਣਦੇ ਨੇ, ਉਹਨਾਂ ਦਾ ਨਾਂ ਜਾਣਦੇ, ਉਹਨਾਂ ਦੇ ਕੰਮਕਾਰਾਂ ਨੂੰ ਜਾਣਦੇ ਨੇ।
ਇਹਨਾਂ ਨਾਲ ਮੁਕੰਮਲ ਤਫਸੀਲੀ ਗੱਲ ਕਰਨੇ ਬਜ਼ੁਰਗਾਂ ਨੂੰ ਸਾਰੀ ਗੱਲ ਇਹਨਾਂ ਦੀ ਜ਼ਬਾਨੀ ਪੁੱਛਣੀ ਆ ਜੀ। अस्सलाम वालेकुम जी। वालेकुम सलाम जी। क्या हाल है बाबे, ठीक है? ठीक है जी। अपना नाम की जी? मेरे नाम जी मोहम्मद हबीब मोहम्मद हबीब। जलालदीन खब्बे दा करके बोलो। अच्छा जिदा मैं पुत्र सा ही मजारे तौर ते इत्थे आए सा मांझे वाली। अच्छा अच्छा। हाँ ਤਾਂ ਅੱਬੇ ਦਾ ਨਾਮ ਕੀ ਦੱਸਿਆ ਤੁਸੀਂ? जलालदीन। ਜਲਾਲਦੀਨ। ਤੁਹਾਡੇ ਦਾਦੇ ਦਾ ਨਾਮ ਕੀ ਸੀ ਬਾਬੇ? दादे ना दौलत। ਦੌਲਤ। हाँ ਅੱਛਾ ਅੱਛਾ। ਅਸੀਂ ਜਿਹੜੇ ਗੁਰਦਾਸਪੁਰ ਦੇ ਵਿੱਚੋਂ ਆਏ ਆ। ਇਹ 47 ਤੋਂ ਪਹਿਲਾਂ ਦੇ ਆਏ ਜੋ? 47 ਤੋਂ ਪਹਿਲਾਂ ਅਸੀਂ ਆਏ ਸਾਂ ਇੱਥੇ। 10 ਸਾਲ ਇੱਥੇ ਹੋ ਗਏ ਸਾਨੂੰ। ਬਟਵਾਰੇ ਤੋਂ ਵਾਵਾ 10 ਸਾਲ ਪਹਿਲੇ? 10 ਸਾਲ ਅਜਾੜੇ 47 10 ਸਾਲ ਪਹਿਲਾਂ ਹੋ ਗਏ ਸਾਨੂੰ ਮਾਂਝੇ ਵਾਲੀ ਆਇਆ ਨੂੰ। ਹਾਂਜੀ ਹਾਂਜੀ। ਤੁਸੀਂ ਵਸਨੀਕ ਫਿਰ ਹੋਏ ਨਾ ਇੱਥੋਂ ਦੇ? ਆਹੋ ਜੀ ਸਨੀਕ ਬਣ ਗਏ। ਹਾਂਜੀ। ਤੇ ਤੁਹਾਡੀ ਜ਼ਾਤ ਕਿਹੜੀ ਬਾਬੇ? ਅਸੀਂ ਆ ਰਾਜਪੂਤ ਭੱਠੀ। ਪੱਟੀ ਰਾਜਪੂਤ। ਆ ਜਿੱਥੇ ਬੈਠੇ ਪਿੰਡ ਕਿਹੜਾ ਜੀ? ਪਿੰਡ ਮਾਂਝੇ ਵਾਲੀ ਜੀ। ਮੰਝ ਵਾਲੀ। ਬਾਬੇ ਦੇ ਨਾਲ ਦੇ ਪਿੰਡ ਦੱਸੋ ਦੋ ਚਾਰ ਜਿਹੜਾ ਪਤਾ ਲੱਗਿਆ ਉਹਨਾਂ ਨੂੰ ਕਿਹੜੇ ਕਿਹੜੇ ਪਿੰਡ? ਨਾਬੇਰ ਬੱਬਰ। ਅੱਛਾ ਜੀ। ਜਾਗੋ ਵਾਲੇ। ਠੀਕ ਹੋ ਗਿਆ। ਫਮੇਸਰਾ। ਜਫਰਾਬਾਦ। ਨੱਥ ਸੁਜਾ। ਫੱਤੇ ਕੇ। ਅੱਛਾ। ਧਾਰੋ ਕੇ। ਬੱਲੇ ਬੜੇ ਨੇ ਬਾਬੇ, ਬੜੇ ਨੇ। ਤੂੰ ਜਿਆਦਾ ਦੂਰ ਹੋ ਗਿਆ ਜੀ। ਠੀਕ ਆਲੇ ਦੁਆਲੇ ਨੇ। ਅੱਛਾ ਤੁਹਾਡੀ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਇੱਥੋਂ ਦਾ? ਤਹਿਸੀਲ ਤੇ ਜ਼ਿਲ੍ਹਾ ਤੇ ਸੀ ਗੁਜਰਾਂਵਾਲਾ ਤੇ ਹੁਣ ਸ਼ਹਿਰਾ ਵਿਰਕਾ ਹੋ ਗਿਆ। ਅੱਛਾ ਅੱਛਾ। ਹੁਣ ਨਸ਼ਹਿਰਾ ਵਿਰਕਾ ਤਹਿਸੀਲ, ਜ਼ਿਲ੍ਹਾ ਗੁਜਰਾਂਵਾਲਾ ਆਪਣਾ ਹੈ ਜੀ ਜੀ। ਅੱਛਾ ਬਾਬੇ ਤੁਸੀਂ ਵਸਨੀਕ ਜਾਂ 10 ਸਾਲ ਪਹਿਲਾਂ ਇੱਥੇ ਆਏ ਬੈਠੇ? ਜੀ ਜੀ 10 ਸਾਲ ਤੇ ਪਹਿਲਾਂ ਤੁਸੀਂ ਉਦੋਂ ਕਿੱਡੇ ਕੁ ਸੋ ਜਦੋਂ ਬਟਵਾਰਾ ਹੋਇਆ ਵਾਰਡ? ਮੈਂ ਉਸ ਵੇਲੇ 13 ਸਾਲ ਦਾ ਸਾਂ। 13 ਸਾਲ ਦੇ ਹੋ ਜੀ। ਤੁਹਾਨੂੰ ਮਤਲਬ ਸੰਭਾਲਾ ਹੈਗਾ ਸਾਰਾ ਹੈ? ਮੈਨੂੰ ਕੋਈ ਨਾਂ ਆਉਂਦੇ ਇਹਨਾਂ ਥੋੜਾ ਤੁਹਾਨੂੰ ਯਾਦ ਹੈ ਨਾ? ਸਰਦਾਰਾਂ ਦੇ ਨਾਂ ਆਉਂਦੇ ਨੇ। ਅੱਛਾ ਪਿੰਡ ਆਪਣਾ ਜਿਹੜਾ ਕਿੱਡਾ ਕੁ ਸੀ ਉਹਦਾ ਮੰਝ ਵਾਲੀ? ਪਿੰਡ ਜੀ ਪੂਰਾ ਜਿਹਾ ਸੀ। ਪਿੰਡ ਉੱਡੇ ਹੀ ਹੈ, ਪਿੰਡ ਵਧਿਆ ਕੋਈ ਨਹੀਂ ਐਡਾ ਸਾਡਾ। ਅੱਛਾ ਅੱਛਾ। ਪਿੰਡ ਪੂਰਾ ਹੀ ਹੈ। ਪੂਰਾ ਜਿਹਾ। ਹਾਂ। ਤੇ ਆਪਣੀਆਂ ਪੱਤੀਆਂ ਉਸ ਟਾਈਮ ਕਿੰਨੀਆਂ ਪਿੰਡ ਦੀਆਂ ਭਲਾ? ਨੰਬਰਦਾਰ ਯਾਨੀ ਕਿੰਨੇ ਸਨ? ਲੰਬਰਦਾਰ ਇੱਕ ਹੀ ਸੀ। ਇੱਕ ਸੀ। ਮੁਸਲਮਾਨ ਸੀ ਜਾਂ ਸਿੱਖਾਂ ਦਾ? ਸਿੱਖ ਸੀ। ਕੀ ਸੀ ਨਾਮ ਉਹਦਾ? ਉਹਦਾ ਨਾਂ ਸੀ ਰਾਜਾ ਸਿੰਘ। ਰਾਜਾ ਸਿੰਘ। ਹਾਂ ਅੱਛਾ ਅੱਛਾ। ਉਹ ਪਿੰਡ ਦਾ ਨੰਬਰਦਾਰ ਸੀ। ਹਾਂ। ਆਪਣੇ ਪਿੰਡ ਵਿੱਚ ਜਦੋਂ ਗੁਰਦੁਆਰਾ ਹੈ ਸੀ? ਆਹ ਆਇਆ ਸੀ ਜੀ। ਇੱਕ ਸੀ ਬਾਬੇ ਉਹ? ਕੋਈ ਗੁਰਦੁਆਰਾ ਸੀ। ਮਸਜਿਦ ਵੀ ਆਪਣੀ? ਮਸਜਿਦ ਵੀ ਇੱਕੋ ਹੀ ਸੀ। ਮਸਜਿਦ ਵੀ ਇੱਕੋ ਸੀ। ਅੱਛਾ ਬਰਾਦਰੀਆਂ ਕਿਹੜੀ ਕਿਹੜੀ ਰਹਿੰਦੀਆਂ ਹੈ ਪਿੰਡ ਤੁਹਾਡੇ 'ਚ? ਸਾਡੇ ਪਿੰਡ ਦੇ ਜੀ ਢਿੱਲੂ ਬਹੁਤੇ ਸਨ। ਹੈ ਨਹੀਂ ਢਿੱਲੂ ਸਨ ਬਹੁਤੇ। ਮੁਸਲਮਾਨ? ਢਿੱਲੂ ਸਿੱਖ ਸਨ। ਅੱਛਾ ਢਿੱਲੂ ਸਿੱਖ। ਹਾਂ। ਅੱਛਾ ਹੋਰ ਵੀ ਦੱਸੋ ਨਾ ਕਿਹੜੀ ਆਪਣੇ ਮੁਸਲਮਾਨਾਂ ਦੀ ਬਰਾਦਰੀ ਵੀ ਦੱਸੋ। ਮੁਸਲਮਾਨ ਮੋਚੀ ਸਨ। ਅੱਛਾ ਜੀ। ਤੇਲੀ ਸਨ। ਠੀਕ ਹੈ। ਤੇ ਜਲਾਹ ਸਨ ਤੇ ਮੋਚੀ ਸਨ। ਇਹ ਬੰਦੇ ਬੁਲਾਦੀਆਂ ਸੀ। ਜਾਂ ਅਸੀਂ ਮਜ਼ਾਰੇ ਤੌਰ ਤੇ ਭੱਠੀ ਇੱਥੇ ਆਏ ਸਾਂ। ਅੱਛਾ ਅੱਛਾ। ਤੁਸੀਂ ਮਜ਼ਾਰੇ ਤੋਂ? ਹਾਂ। ਮਜ਼ਾਰੇ ਕਿੰਨਾ ਦੇ ਕੋਈ? ਮਜ਼ਾਰੇ ਸਿੱਖਾਂ ਦੇ ਸਾਂ ਅਸੀਂ। ਅੱਛਾ ਅੱਛਾ। ਕਿਹੜੇ ਘਰ ਦੇ ਮਜ਼ਾਰੇ? ਅਸੀਂ ਸਾਂ ਜੀ ਰਾਜਾ ਸਿੰਘ ਦੇ। ਅੱਛਾ। ਉਸ ਤੋਂ ਬਾਅਦ ਸੇਖਮ ਸੀ ਇੱਕ। ਸੇਖਮ? ਸੇਖਮ ਬੀਬੀ ਸੇਖਮਾਂ ਦੀ ਸੀ। ਉਹਦੇ ਪੁੱਤਰ ਨਾਂ ਸੀ ਕਰਤਾਰ ਸਿੰਘ। ਅੱਛਾ। ਤੇ ਪਿਓ ਦਾ ਨਾਂ ਉਹਦੇ ਪਿਓ ਦਾ ਨਾਂ ਸੀ ਦੂਜਾ ਲਾਭ ਸਿੰਘ। ਅੱਛਾ ਅੱਛਾ। ਹਾਂ ਹਾਂ। ਤੇ ਉਹਦੀ ਵੀ ਪੈੜੀਆਂ ਇੱਥੇ ਵਿੱਚ ਹੀ ਸਨ। ਅੱਛਾ। ਅਸੀਂ ਉਹਨੇ ਜ਼ਮੀਨ ਵਾਹੀ ਇਹ ਦੋਵਾਂ ਘਰਾਂ ਦੇ। ਇੱਕ ਨਾਲ ਜੋਗਿੰਦਰ ਸਿੰਘ ਸੀ। ਅੱਛਾ ਅੱਛਾ। ਉਹਦੇ ਪਿਓ ਦੇ ਨਾਂ ਸੀ ਸੁੰਦਰ ਸਿੰਘ। ਅੱਛਾ। ਉਸ ਵੇਲੇ ਵਿੱਚ ਅੱਜ ਵੀ ਅਸੀਂ ਵਸਨੇ ਆ। ਉਹ ਇੱਥੇ ਆਇਆ ਵੀ ਹੈ ਜੰਗੀਰ ਸਿੰਘ। ਅੱਛਾ ਅੱਛਾ। ਆਪਣਾ ਪਿੰਡ ਵੇਖਣ ਆਏ ਸੀ ਬਾਅਦ 'ਚ? ਪਿੰਡ ਵੇਖਣ 2-3 ਵਾਰ ਇੱਥੇ ਆਏ ਨੇ ਉਹ। ਅੱਛਾ ਅੱਛਾ। ਰਾਜਾ ਸਿੰਘ ਜਿਹੜਾ ਉਹਦਾ ਪੁੱਤਰ ਵੀ ਆਇਆ। ਪੁੱਤਰ ਨਹੀਂ ਆਇਆ ਗਿਆ। ਮਾਨ ਸਿੰਘ ਵੱਡਾ ਜਿਹੜਾ ਸੀ ਅੱਛਾ ਅੱਛਾ। ਉਹ ਨਹੀਂ ਆਇਆ ਤੇ ਪੁੱਤਰ ਆਇਆ ਸੀ ਉਹਦਾ। ਅੱਛਾ ਅੱਛਾ। ਪੋਤਰਾ ਉਹਦਾ। ਉਹ ਅਸੀਂ 3 ਭਰਾ ਸਾਂ। ਮਾਨ ਸਿੰਘ ਹਾਂਜੀ। ਤੇ ਤਾਰਾ ਸਿੰਘ ਅੱਛਾ ਜੀ। ਤੇ ਪਾਰਾ ਸਿੰਘ। ਤੇ ਪਾਰਾ ਸਿੰਘ ਦਾ ਪੁੱਤਰ ਆਇਆ ਸੀ ਇੱਥੇ ਇੱਕ ਵਾਰ। ਹਾਂ ਹਾਂ। ਜੰਗੀਰ ਸਿੰਘ ਦੇ ਨਾਲ। ਜਗੀਰ ਸਿੰਘ ਦੇ ਨਾਲ। ਉਹ ਸੁੰਦਰ ਦੇ ਪੁੱਤਰ ਨਾਲ। ਸੁੰਦਰ ਦਾ ਪੁੱਤਰ ਵੀ ਆਇਆ ਸੀ। ਪੋਤਰਾ ਵੀ ਆਇਆ ਸੁੰਦਰ ਦਾ ਨਾਲ ਇੱਥੇ ਮੰਝਵਾਲੀ। ਮਿਲੇ ਗਿਲੇ ਤੁਹਾਨੂੰ? ਬੜੇ ਮਿਲ ਗਏ ਹੈ ਸਭ। ਬੜੇ ਬਹਿ ਖਲੋ ਕੇ ਬੜੇ ਆਏ ਆਪਣੇ ਘਰਾਂ ਨੂੰ ਵੇਖ ਕੇ ਬਾਬਾ ਖੁਸ਼ ਹੋਏ ਫਿਰ? ਚਲੋ ਜੀ ਰਾਜੀ ਹੋਏ ਜਾਂ ਖੁਸ਼ ਹੋ। ਉਹਨਾਂ ਦੀ ਮਰਜ਼ੀ। ਉਹਨਾਂ ਮਕਾਨ ਆਪਣੇ ਜਿਹੜੇ ਉਹਨਾਂ ਦੇ ਸੁਥਰੇ ਸਾਡੇ ਸੁਥਰੇ ਨਹੀਂ ਹਨ। ਮਾਜਾ ਕੋਈ ਸੁਥਰੇ ਹਨ। ਸਮਝੇ ਜੀ ਗੱਲ ਦੀ? ਸਹੀ ਸਹੀ। ਅੱਛਾ ਇਹ ਗੱਲ ਹੋਈ ਏ। ਅੱਛਾ ਪਹਿਲਾ ਨੰਬਰ ਤੇ ਸੇਖ ਦਾ ਨਾਂ ਸੀ ਲਾਭ ਸਿੰਘ। ਅੱਛਾ। ਪਹਿਲਾ ਨੰਬਰ ਤੇ ਉਹਦਾ ਹੈ। ਉਸ ਵੇਲੇ 'ਚ ਅਸੀਂ ਰਹਿੰਦੇ ਸਨ। ਅੱਛਾ ਜੀ। ਮਜ਼ਾਰੇ ਤੋਂ ਉਸ ਪਹਿਲੇ ਉਹਦੇ ਸਾਂ। ਦੂਜੇ ਨਾਲ ਜਿਹੜਾ ਰਾਜਾ ਸਿੰਘ ਸੀ ਅਸੀਂ ਉਹਦੇ ਮਜ਼ਾਰੇ ਸਾਂ। ਅੱਛਾ ਜੀ। ਰਾਜਾ ਸਿੰਘ ਸਰਦਾਰ ਸੀ ਤੇ ਉਹ ਕਤਲ ਹੋ ਗਿਆ ਸੀ ਇੱਥੇ ਕਤਲ ਹੋ ਗਿਆ ਸੀ। ਉਹ ਕਿਵੇਂ ਹੋਇਆ ਬਾਬੇ? ਆਪਸ 'ਚ ਹੀ ਕੋਈ ਲੜ? ਉਹ ਜਾਗੋਵਾਲ ਦੇ ਬੰਤੂ ਦੇ ਨਾਲ ਵੈਰ ਸੀ ਉਹਨਾਂ ਦਾ। ਅੱਛਾ। ਤੇ ਇਸ ਵਾਸਤੇ ਉਹ ਕਤਲ ਹੋ ਗਿਆ ਸੀ। ਬੰਤਾ ਸਿੰਘ ਨਾਲ ਉਹਦਾ ਵੈਰ ਸੀ? ਬੰਤਾ ਸਿੰਘ ਨਾਲ ਵੈਰ ਸੀ। ਅੱਛਾ ਅੱਛਾ। ਬੰਤਾ ਸਿੰਘ ਦੀ ਧੀ ਵੀ ਆਈ ਜਾਗੋ ਵਾਲੇ ਚੜ੍ਹਦੇ ਪਾਸੇ। ਹਾਂਜੀ। ਕਪੂਰ ਸਿੰਘ ਸੀ ਉਹਨੂੰ ਚੁੱਕਿਆ ਸੀ ਬੰਤਾ ਸਿੰਘ ਨੇ ਆਪਣੇ ਬੱਟੇ 'ਚ ਕਿਸੇ ਪਾਸਿਓ। ਤੇ ਉਸ ਵੈਰ 'ਚ ਉਹਨਾਂ ਦਾ ਵੈਰ ਚੱਲ ਗਿਆ ਤੇ ਉਸ ਫਿਰ ਉਸ ਅੱਲਾਹ ਵਿੱਚ ਉਹਨੂੰ ਬਰੀ ਕਰਨ ਵਾਸਤੇ ਮੈਂ ਨਹੀਂ ਬਰੀ ਨਹੀਂ ਹੋ ਸਕਦਾ ਜੇ ਰਾਜਾ ਸਿੰਘ ਮਾਰਿਆ ਨਾ ਜਾਏ ਤੇ। ਉਹ ਰਾਜਾ ਸਿੰਘ ਨੇ ਫਿਰ ਮਾਰਿਆ ਇਸ ਵਾਸਤੇ।
ਅੱਛਾ 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 ਬੰਤਾ ਸਿੰਘ ਜੀ ਮਾਰ ਜਿਹੜੇ ਭਣੇਵੇਂ ਮਾਰਦੇ ਵੀ ਸੁਣਨਾ ਸੀ ਉਹਦੇ ਨਾਲ। ਉਸ ਤੋਂ ਬਾਅਦ ਜੀ ਪਿੰਡ ਦੀ ਗੱਲ ਰਹਿ ਗਈ। ਹੈਂ ਪਿੰਡ ਸੀ 2 ਪੱਤੀਆਂ ਤਰਾਏ। ਅੱਛਾ ਕਿਉਂ ਸਿੱਖ ਸਨ ਉਹ ਇੱਕੋ ਹੀ ਪੱਤੀ ਬਣਦੇ ਹਨ ਸਾਰੇ ਜਿੰਨੇ ਹੈ ਸਨ। ਇੱਕ ਢਿੱਲੋਂ ਦਾ ਕਾ ਹੋਰ ਸੀ ਮੁਸਲਮਾਨਾਂ ਦਾ, ਉਹ ਅੱਡਰੇ ਹੋ ਗਏ ਹਨ ਉਹਨਾਂ ਵਿੱਚੋਂ। ਅੱਛਾ ਜੀ। ਉਹ ਇੱਥੇ ਹੀ ਅੱਜ ਵੀ ਮੰਜ ਵਾਲੀ ਵਸਦੇ ਨੇ। ਅੱਛਾ ਉਹ ਮੁਸਲਮਾਨ ਹੋ ਗਏ ਉਹ ਮੁਸਲਮਾਨ ਨੇ। ਅੱਛਾ 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 ਜਿਹਦੇ ਮੱਲੇ ਦੇ ਹਾਲਾਤ ਸੀ ਉਹ ਅਮੀਰ ਖਾਂ, ਸੁਲਤਾਨ ਖਾਂ ਤੇ ਸੂਬੇ ਖਾਂ। ਅੱਛਾ ਇਹ ਮੱਲੇ ਦੀ ਹਾਲਾਤ ਸਨ। ਮੱਲਾ ਸਿੰਘ ਦੀ ਮੱਲਾ ਦੀ ਮੱਲੇ ਸਿਰ ਮੱਲੇ ਦੀ। ਅੱਛਾ ਅੱਛਾ ਉਹ ਮੁਸਲਮਾਨ ਦਾ ਦਾਦਾ ਹੋਇਆ ਸੀ ਕਿਧਰੇ। ਅੱਛਾ ਅੱਛਾ ਦਾਦੇ ਮੁਸਲਮਾਨ ਦੇ ਹਾਂ ਉਹਦਾ ਨਾਲ ਇਹ ਲੱਗ ਸੀ ਰਾਜਾ ਸਿੰਘ ਨਾਲ ਵੀ ਚਾਚਾ ਲੱਗਦਾ ਸਣੇ। ਲੱਗ ਨਾ ਰਾਜਾ ਸਿੰਘ ਦੇ ਨਾਲ ਸੀ। ਹਾਂਜੀ ਦੂਜੇ ਜਣੇ ਉਹ ਸ਼ਰੀਕ ਸਨ ਉਹਦੇ ਪਿੰਡ ਦੇ। ਅੱਛਾ ਇਹ ਸੁੰਦਰ ਸਿੰਘ ਤੇ ਹਵੇਲਾ ਸਿੰਘ। ਅੱਛਾ ਜੀ। ਇਹ ਦੋਵੇਂ ਭਰਾ ਸਨ। ਤੇ ਜਿਹੜਾ ਵਿੱਚ ਉਹਨਾਂ ਦਾ ਜੰਗੀਰ ਸਿੰਘ ਸੀ ਨਾ ਉਹਨਾਂ ਦਾ ਭਤੀਜਾ ਸੀ, ਉਹਦੇ ਪਿਓ ਦਾ ਮੈਨੂੰ ਨਹੀਂ ਪਤਾ, ਪਹਿਲਾਂ ਹੀ ਮਰ ਗਿਆ ਸੀ। ਅੱਛਾ 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 ਜੀ। ਇਹ ਤੇ ਆ ਗਏ ਲਾਂਦੀ ਹਵੇਲੀ 'ਚ, ਸਮਝੋ ਵੀ ਸੂਬੇਦਾਰਾਂ ਦਾ ਘਰ। ਅੱਛਾ ਅੱਛਾ ਅੱਗੋਂ ਆ ਗਿਆ ਨਾਲ ਇੱਕ ਇੰਦਰ ਸਿੰਘ ਸੀ। ਉਹ ਵੀ ਮਾਂਦਰੀ ਬੋਲਦੇ ਨੇ, ਉਹਨੂੰ ਸੱਪਾਂ ਦਾ ਦਮ ਕਰਦਾ ਕੁਰਦਾ ਸੀ। ਅੱਛਾ ਉਦੋਂ ਨਾਲ ਸੀ ਫਤਿਹਦੀਨ ਤੇ ਸ਼ਿੰਗਾਰਾ। ਫਤਿਹ ਸਿੰਘ ਤੇ ਸ਼ਿੰਗਾਰਾ ਸਿੰਘ। ਉਹ 2 ਭਰਾ ਸਨ, ਉਹਨਾਂ ਦੇ ਨਾਲ ਘਰ ਉਹਨਾਂ ਦੇ 2 ਸਨ ਜੀ। ਉਸ ਤੋਂ ਬਾਅਦ ਜੀ ਅੱਗੇ ਇੱਕ ਆ ਗਿਆ ਘਰ, ਉਹਨਾਂ ਨੂੰ ਰਾਲੂ ਬੋਲਦੇ ਹਨ ਤੇ ਆਂਦੇ ਹਨ ਮਲੂਕਾ ਤਲੂਕਾ। 2 ਭਰਾ ਸਨ, ਦੋਵੇਂ ਭਰਾ ਸਨ। ਤੇ ਉਹਨਾਂ ਨੂੰ ਵੀ ਲੰਮਿਆਂ ਵਾਲਾ ਖੂਹ ਵੀ ਉਹਨਾਂ ਦਾ ਬੋਲਦੇ ਹਨ। ਉਹਨਾਂ ਦਾ ਖੂਹ ਸੀ ਲੰਮਿਆਂ ਵਾਲਾ। ਲੰਮਿਆਂ ਵਾਲਾ ਵੀ ਇੱਕ ਜਾਗੋਵਾਲ ਦੇ ਕੋਲ ਖੂਹ ਸੀ, 2 ਖੂਹ ਸਨ ਉਹਨਾਂ ਕੋਲ। ਅੱਛਾ 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 ਜੀ। ਉਸ ਤੋਂ ਬਾਅਦ ਜਨਾਬ ਅੱਗੇ ਆ ਤੁਰ ਪਵੋ ਜੀ। ਅੱਗੇ ਆ ਗਏ ਹਨ ਮਿਸਤਰੀ ਸਾਰੇ ਹੀ। ਘਰ ਮਿਸਤਰੀਆਂ ਦੇ ਆ ਗਏ, ਘਰ ਉਹਨਾਂ ਦਾ ਕੋਈ ਨਹੀਂ ਆ ਗਿਆ, ਰਹਿ ਗਿਆ। ਅੱਛਾ ਜੀ। ਅੱਗੇ ਆ ਗਿਆ ਜੀ ਸਿੱਖ ਗੰਡਾ ਸਿੰਘ ਆਇਆ। ਗੰਡਾ ਸਿੰਘ ਅੱਗੇ ਉਹਦਾ ਘਰ ਸੀ। ਘਰ ਉਹਦਾ ਸੀ ਪਿੰਡ ਦੇ ਵਿੱਚ। ਅੱਛਾ ਅੱਛਾ ਅੱਛਾ। ਉਸ ਤੋਂ ਬਾਅਦ ਜੀ ਆ ਗਿਆ, ਉਹਦੇ ਵੀ ਹਾਲਾਤ ਦਾ ਨਹੀਂ ਪਤਾ। ਹਾਲਾਤ ਅਸੀਂ ਨਿੱਕੇ ਹਾਂ, ਉਹਦਾ ਹਾਲਾਤ ਦਾ ਜਦ ਵੱਡੀ ਨਹੀਂ ਪਤਾ ਲੱਗਾ। ਅੱਗੋਂ ਆ ਗਿਆ ਜੀ ਭਾਨ ਸਿੰਘ, ਭਗਵਾਨ ਸਿੰਘ ਤੇ ਜੰਗੀਰ ਸਿੰਘ। ਅੱਛਾ ਅੱਛਾ 2 ਭਰਾ ਸਨ। ਉਹਨਾਂ ਦਾ ਮੇਰੇ ਚਾਚੇ ਨਾਲ ਦੋਸਤਾਨਾ ਸੀ। ਅੱਛਾ ਉਹਨਾਂ ਦਾ ਚਾਚਾ ਲਾਭ ਸਿੰਘ ਸੀ ਇੱਕ। ਸਹੀ। ਜਿਹੜੀ ਜਗ੍ਹਾ ਦੇ ਉੱਤੇ ਤੇਲੀ ਵਸਦੇ ਸਨ। ਅੱਛਾ ਜੀ। ਉਹਦੀ ਜਗ੍ਹਾ 'ਚ ਉਹ ਹਵੇਲੀ ਸੀ ਉਹਨਾਂ ਦੀ ਵੱਡੀ, ਲਾਭ ਸਿੰਘ ਦੀ। ਉਹ ਉਹਨਾਂ ਦੇ ਗੁਆਂਢ ਸੀ। ਅੱਗੋਂ ਆ ਗਿਆ ਜੀ ਇੱਕ ਕਰਤਾਰ ਸਿੰਘ ਹਕੀਮ ਸੀ, ਦੇਸੀ ਤੇ ਹੈ ਸੀ ਉਹ ਖੱਤਰੀ। ਹਕਮਤ ਕਰਦਾ ਸੀ। ਅੱਗੋਂ ਜੀ ਵੱਡੇ ਖੱਤਰੀ ਆ ਗਏ ਲੱਧਾ ਸਿੰਘ ਤੇ ਗਿਆਨ ਸਿੰਘ। ਅੱਛਾ ਜੀ। ਲੱਧਾ ਸਿੰਘ ਜਿਹੜਾ ਵੱਡਾ ਸੀ, ਛੋਟਾ ਉਹਦਾ ਪੁੱਤਰ ਗਿਆਨ ਸਿੰਘ ਸੀ। ਉਹਦੇ ਪੁੱਤਰ ਇੱਕ ਨਾ ਮੱਘਰ ਸੀ ਤੇ ਇੱਕ ਨਾ ਤੋਤੀ ਸੀ। ਸਹੀ। ਅੱਛਾ ਜੀ। ਉਹ ਵੀ ਟੁਰ ਕੇ ਗੁਰਦੁਆਰੇ ਸਾਰੇ। ਮੈਂ ਨਿੱਕਾ ਮੈਂ ਉੱਥੇ ਜਾਂਦਾ ਹੁੰਦਾ, ਮਿਲਦਾ ਹੁੰਦਾ ਸਾਂ। ਅੱਛਾ ਜਾਂਦੇ ਰਹੇ ਗੁਰਦੁਆਰੇ ਤੁਸੀਂ? ਮੈਂ ਜਾਂਦਾ ਰਿਹਾ ਉਦੋਂ। ਕੀ ਕਰਦੇ? ਆਹੋ ਬਾਲ ਸਮਾਂ ਬਾਲਾਂ ਵਿੱਚ ਜਾ ਕੇ ਬਾਲ ਖੇਡਦੇ ਹਨ ਅਸੀਂ। ਅੱਛਾ ਐਸਾ ਵੇਖਿਆ ਜਨਾਬ। ਹੋਰ ਵੈਰ ਜਿਹੜਾ ਹੋਇਆ ਸੀ ਉਹ ਸਿੱਖਾਂ ਦਾ ਆਪਸ ਵਿੱਚ ਹੋਇਆ ਸੀ। ਅੱਛਾ। ਤੇ ਹੋਇਆ ਹੈ ਢਿੱਲੋਂ ਦੇ ਨਾਲ। ਤੇ ਉਸ ਵੈਰ ਨੂੰ ਸਾਨੂੰ ਪਤਾ ਨਹੀਂ। ਇਹ ਮਾਨ ਸਿੰਘ ਜਿਹੜਾ ਸੀ ਉਹਦਾ ਪਿਓ ਕਤਲ ਕੀਤਾ ਤੇ ਫਿਰ ਉਹ ਝਾੜੀ ਹੋਇਆ। ਜਦੋਂ ਅਜਾੜੇ ਪਏ ਉਹ ਝਾੜੀ ਹੋ ਕੇ ਨਿਕਲ ਗਿਆ। ਅੱਛਾ ਉਹ ਨਿਕਲ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਪੂਰੇ ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਹਨ ਉਹਨਾਂ ਦੀ ਬਰਾਦਰੀਆਂ ਦਾ ਪਤਾ ਕਿਹੜੇ ਸਨ? ਢਿੱਲੂ ਸਨ ਸਾਰੇ ਜਣੇ। ਸਾਰੇ ਢਿੱਲੂ ਗਣਿਆ ਨੇ। ਸਰਾਸਰੂ ਵੀ ਹੋਣ ਕੋਈ ਨਹੀਂ। ਢਿੱਲੂ ਸਾਰੇ ਸਨ। ਸਿਰਫ ਆ ਖੱਤਰੀਏ ਜਿਹੜੇ ਇਹ ਦੂਜੇ ਦੱਸੇ ਨੇ ਤੁਹਾਨੂੰ, ਦੂਜੇ ਹੈ ਨਹੀਂ। ਢਿੱਲੂ ਸਾਰੇ ਢਿੱਲੂ ਬਰਾਦਰੀ ਬਿਲਕੁਲ। ਅੱਛਾ। ਤੇ ਪੈਲੀ ਪੁਲੀ ਭੋਏ ਕਿਹਦੀ ਜ਼ਿਆਦਾ ਸੀ? ਭੋਈ ਗੰਡਾ ਸਿੰਘ ਕੋਲ ਸੀ 5 ਮਰਬੇ। ਅੱਛਾ। ਤੇ ਜਿਹੜੇ ਸਨ ਨਾ ਇਹ ਕਤਰੀ ਗਿਆਨ ਸਿੰਘ, ਇਹਨਾਂ ਮੁੱਲ ਲੈ ਕੇ ਇਹਨਾਂ 5 ਮਰਬੇ ਬਣਾਏ ਸੀ। ਅੱਛਾ ਮੁੱਲ ਲੈ ਕੇ। ਜਾਂ ਇੱਕ ਮੰਦਰੀ ਸੀ ਉਹਦੀ 5 ਮਰਬੇ ਜ਼ਮੀਨ ਸੀ। ਦੂਜਿਆਂ ਦੀ ਸਾਰਿਆਂ ਦੀ 2.5 ਮਰਬੇ ਜ਼ਮੀਨ ਆਉਂਦੀ ਸੀ ਜਿੰਨੇ ਹੈ ਸਨ ਕੋਲੋਂ ਹੋਮੇ। ਜਿਹੜਾ ਨੰਬਰਦਾਰ ਉਹਦੀ ਕਿੰਨੀ ਸੀ ਬਾਬੂ? ਨੰਬਰਦਾਰ ਦੀ 2.5 ਮਰਬੇ ਸੀ। ਉਹਦੇ ਵੀ 2.5 ਮਰਬੇ ਸੀ। ਯਾਨੀ ਸਾਰੇ ਸੌਖੇ ਸਨ, ਸਾਰੇ ਠੀਕ ਠਾਕ ਸਨ, ਸਰਦਾਰ ਸਨ, ਚੰਗੇ ਭਲੇ ਦੇ।
ਤੇ ਆਪਣਾ ਪਿੰਡ ਵਾਲੇ ਜਿਹੜੇ ਮੁਸਲਮਾਨ ਤੇ ਉਹਨਾਂ ਦਾ ਪਿਆਰ ਵਰਤੋਂ ਭੱਜ ਕਿਵੇਂ ਦਾ ਸੀ, ਦੱਸੋ ਹਾਂ ਜਰਾ ਉਹਦੇ ਬਾਰੇ। ਉਹਨਾਂ ਦਾ ਜੀ ਜਿਹੜੇ ਪਿੰਡ ਵਾਲੇ ਹਨ ਨਾ, ਹਾਂਜੀ ਹਾਂਜੀ ਜਿਹੜੇ ਪਿੰਡ 'ਚ ਮੁਸਲਮਾਨ ਹੋ ਕੇ ਉਹ ਮੱਲੇ ਦੀ ਲਾ ਸੀ ਨਾ, ਹਾਂਜੀ ਮੋਚੇ ਦਾ ਪੀਚ ਪਿਆਰ ਬਹੁਤਾ ਉਹਨਾਂ ਨਾਲ ਸੀ। ਅੱਛਾ ਹੂੰ ਅੱਛਾ ਜਲੈਣ ਨਾਲ ਵੀ ਪੀਚ ਸੀ, ਕਿਉਂ ਇਹ ਮੁਸਲਮਾਨ ਸਨ, ਮੁਸਲਮਾਨਾਂ ਦਾ ਪੀਚ ਹੋਣਾ ਸੀ। ਉਂਝ ਫਿਰ ਸਾਰਿਆਂ ਜਿਹੜੇ ਖੱਤਰੀ ਨੇ ਉਹ ਜਾਂ ਸਿੱਖ ਸਾਰਿਆਂ ਨਾਲ ਵਰਤਣ ਵਿਹਾਰ ਬੜਾ ਗੂੜਾ ਸੀ। ਉਦੋਂ ਦੀ ਵਿਆਹਾਂ ਸ਼ਾਦੀਆਂ ਦੇ ਵੀ ਜਾਂਦੇ ਆਉਂਦੇ ਸਨ। ਅੱਛਾ ਅੱਛਾ ਹਾਂ ਤੇ ਬਲਾਦਰੀ ਵੀ ਰਲੇ ਕਿ ਉੱਧਰੋਂ ਦੀ ਮਿਲਦੇ ਗਿਲਦੇ ਨੇ, ਰੋਟੀਆਂ ਛੁੱਟੀਆਂ ਵੀ ਇੱਕ ਦੂਸਰੇ ਦੀਆਂ, ਧੀਆਂ ਭੈਣਾਂ ਨੂੰ ਵੀ ਵਿਦਿਆ ਕਰਨਾ ਤਾਂ ਵੀ ਪਿਆਰ ਛੱਡਦੇ ਨੇ। ਹਾਂ ਵਾਹ ਵਾਹ ਅੱਛਾ ਇਹ ਗੱਲਾਂ ਜੀ ਮੈਂ ਆਪਣੀ ਅੱਖੀ ਵੇਖਿਆ ਤੇ ਮੈਂ ਉਸ 13 ਸਾਲ ਦੀ ਮੇਰੀ ਉਮਰ ਸੀ। ਹਾਂ ਤੁਹਾਨੂੰ ਸੰਭਾਲਿਆ 13 ਸਾਲ। ਅੱਛਾ ਬਾਬਾ ਨਾਲ ਨਾਲ ਹੋਰ ਜਿਹੜਾ ਪਿੰਡ ਨੇ ਹਾਂ ਉੱਥੇ ਸਿੱਖਾਂ ਦੇ ਕੋਈ ਸਰਦਾਰਾਂ ਦੇ ਨਾਂ ਦੱਸੋ, ਹੋਰ ਕਿਹੜੇ ਕਿਹੜੇ ਸਿੱਖ ਸਨ? ਇਹ ਜੀ ਜਾਗੋ ਤੇ ਸੀ ਬੰਤਾ ਸਿੰਘ, ਅੱਛਾ ਜੀ ਨਾਲ ਸੂਬਾ ਸਿੰਘ ਸਿੱਖ ਸੀ। ਠੀਕ ਹੋ ਗਿਆ। ਹਾਂ ਦੂਜੇ ਜਿਹੜੇ ਹਨ ਉਹ ਸਨ ਕਪੂਰ ਸਿੰਘ, ਅੱਛਾ ਤੇ ਦੂਜੇ ਦੇ ਨਾਂ ਤੇ ਚੌਹਾਂ ਭਰਾਵਾਂ ਦਾ ਮੈਨੂੰ ਨਹੀਂ ਆਉਂਦਾ। ਕਪੂਰ ਸਿੰਘ ਜਿਹੜਾ ਸੀ ਉਹ ਸਾਡੇ ਪਿੰਡ ਵਿਆਹਿਆ ਸੀ। ਅੱਛਾ ਇਹਦੇ ਸਿਆਲ ਹਰਰਾਜਾ ਸਿੰਘ ਗੱਲ, ਅੱਛਾ ਅੱਛਾ ਉਹਨਾਂ 'ਚ ਇੱਕ ਭਰਾ ਵਿਆਹ ਸੀ ਤੇ ਮੰਝ ਵਾਲੀ ਵਿਆਹ ਸੀ। ਅੱਛਾ ਜਿਹੜੇ ਬੱਬਰ ਨੇ ਉਹਦੇ ਵਿੱਚ ਜਿਹੜਾ ਜੰਗੀਰਾ ਸੀ ਉਹ ਮੰਝ ਵਾਲੀ ਵਿਆਹ ਸੀ, ਰਾਜਾ ਸਿੰਘ ਦਾ ਜਵਾਈ ਸੀ। ਉਹ ਵੀ 5 ਭਰਾ ਨਰਾਇਣੇ ਸ਼ਰੈਣੇ ਉਹ ਭਰਾ ਸੇਮ ਵਾਲੇ ਪਾਸੇ ਉਹਨਾਂ ਦਾ ਡੇਰਾ ਵੀ ਹੈ। ਅੱਛਾ ਅੱਛਾ ਆ ਨਵੇਂ ਖੂਬ ਹੈਗਾ ਕਿਉਂ ਮੈਂ ਜੀ ਇੱਥੇ ਆਉਂਦੇ ਹਾਂ ਸਾਨੂੰ ਘਰ ਹੀ ਬਹਿੰਦਾ ਨਿਕਾ ਜੀ। ਤੁਹਾਨੂੰ ਪਤਾ ਵੀ ਪਰਲੇ ਪਾਸੇ ਸੀ ਨਾ ਇੰਨਾ ਕੁ ਦੱਸ ਦੇਣ, ਹੋਰ ਕੀ ਮੈਂ ਕੋਰਟ 'ਚ ਬੈਠਾ ਹੁੰਦਾ ਜੀ, ਮੈਂ ਗੱਲਾਂ ਕਰਦੇ ਤੇ ਕੋਲ ਬਹਿ ਰਹਿਣਾ। ਚਾਚੇ ਮੈਨੂੰ ਚੁੱਕਿਆ, ਮੈਂ ਲਾਡਲਾ ਸਾਂ, ਉਹ ਮੈਨੂੰ ਚੁੱਕੀ ਫਿਰਨਾ ਤੇ ਕੋਲ ਮੈਂ ਗੱਲਾਂ ਕਰਦੇ ਰਹਿਣੀਆਂ। ਢੱਗੇ ਚੰਗੇ ਚੰਗੇ ਸਿੱਖਾਂ ਦੇ, ਹਾਂ ਮੱਝਾਂ ਬੜੀਆਂ ਚੰਗੀਆਂ ਚੰਗੀਆਂ ਸੁਥਰੀਆਂ, ਘੋੜੀਆਂ ਬੜੀਆਂ ਕੰਮ ਦੀਆਂ, ਤੇ ਜਵਾਨ ਬੜੇ ਚੰਗੇ ਚੰਗੇ ਸੋਹਣੇ ਜਵਾਨ, ਇਹ ਮੈਂ ਵੇਖਿਆ ਆਪਣੀ ਅੱਖੀ। ਹੋਰ ਪਿੰਡ ਦਾ ਨਾਲ ਕੋਈ ਹੋਰ ਪਿੰਡ ਜੀ ਇੱਧਰ ਜਿਹੜੇ ਨੇ ਫੰਮੇ ਦੇ ਜਾਂ ਹੋਰ ਕੇ ਪਿੰਡ ਦਾ? ਮੇਰੀ ਗੱਲ ਸੁਣ ਲਓ, ਤੁਹਾਨੂੰ ਦੱਸਣਾ ਵਾ। ਇਹ ਜਾਗੋ ਆ ਗਿਆ। ਹਾਂਜੀ ਜਾਗੋ ਵਾਲਾ ਵੀ ਹੋ ਗਿਆ, ਬੱਬਰ ਵੀ ਹੋ ਗਿਆ। ਜਾਗੋ ਪੁਰਾਣਾ ਜਾਗੋ ਵਿੱਚ ਸਰਦਾਰ ਖਾਂ ਸੀ, ਸ਼ਰਾ ਸਹੀ ਹੈ, ਉਹ ਚੌਧਰੀ ਸੀ ਉਸ ਵੇਲੇ, ਤੇ ਉਸ ਵੇਲੇ ਉਹਨਾਂ ਦੇ ਮਰਬੇ 28 ਸਨ। ਮੁਸਲਮਾਨ ਸੀ ਅਜੇ ਵੀ ਉਹਨਾਂ ਦੀ ਸਾਰਾ ਪਰਿਵਾਰ ਆਇਆ। ਅੱਛਾ 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 ਜਾਗੋ ਵਾਲੇ ਮੁਕਾ ਦਿੱਤੇ ਜੇ, ਅੱਗੋਂ ਆ ਕੇ ਤੁਹਾਡਾ ਪਿੰਡ ਬੱਬਰ, ਉਹਦਾ ਵੀ ਹੋ ਗਿਆ ਨਰਾਇਣ ਸੈਣ ਕੇ ਜੀ ਜੀ। ਹਾਂ ਅੱਗੋਂ ਆ ਗਏ ਫੰਮੇ। ਅੱਛਾ ਜੀ ਫੰਮਿਆਂ ਵਿੱਚ ਜੀ ਸਰਾਹ ਸਨ। ਅੱਛਾ ਅੱਛਾ ਬਜ਼ੁਰਗੋ ਤੁਹਾਡੀ ਮੈਂ ਗੱਲ ਟੋਕਣਾ, ਜਿਹੜੇ ਫੰਮੇ ਦੇ ਵਿੱਚ ਸਨ ਸਿੱਖ ਰਹਿੰਦੇ ਉਹ ਕਿਹੜੀ ਜਾਤ ਦੇ ਭਲਾ? ਸਰਾਹ ਸਨ ਸਾਰੇ? ਪਤਾ ਪੱਕਾ ਨਹੀਂ ਜੀ, ਮੈਨੂੰ ਝੂਠ ਨਹੀਂ ਬੋਲਣਾ। ਸਿੱਖ ਉੱਥੇ ਸਿੱਖ ਆਏ ਸੀ, ਘਰ ਚੰਗਾ ਚੌਖਾ ਸਾਰਾ। ਸਹੀ ਸਹੀ ਹਾਂ ਸਹੀ। ਜ਼ਮੀਨ ਦਾ ਵੀ ਨਹੀਂ ਪਤਾ, ਜ਼ਮੀਨ ਕਿੰਨੀ, ਜ਼ਮੀਨ ਵੀ ਵਾਵਾ ਚੌਖੀ ਸੀ। ਅੱਛਾ ਤੁਹਾਡੇ ਪਿੰਡ ਦੇ ਹਾਂ ਜਿਹੜੇ ਸਿੱਖ ਸਰਦਾਰ? ਅੱਛਾ ਆਪਣੇ ਪਿੰਡ ਨੂੰ ਤੁਹਾਨੂੰ ਗਿਣ ਕੇ ਦੱਸੇ ਨਹੀਂ ਜੇ? ਮੇਰੀ ਗੱਲ ਤਾਂ ਸੁਣੋ ਨਾ, ਤੁਹਾਡੇ ਪਿੰਡ ਜਿਹੜੇ ਸਰਦਾਰ ਇੱਥੇ ਰਹਿੰਦੇ ਸਨ ਉਹਨਾਂ ਵਿੱਚੋਂ ਕੋਈ ਜਵਾਨ ਤਗੜਾ ਕਿਹੜਾ ਬਾਬਾ ਸੀ, ਕੱਦ ਕਾਠ ਵਾਲਾ? ਉਹਨਾਂ ਚੋਂ ਜੇ ਜਵਾਨ ਸਾਰੇ 404 ਜਿਹੜਾ ਸੀ ਨਾ ਸੁੰਦਰ ਸਿੰਘ, ਕਰਦਾ ਪੂਰਾ ਸੀ ਪਰ ਤਰੀਕਾ ਬੇਹਿਸਾਬ ਸੀ, ਤੇਜ਼ ਬੜਾ ਸੀ, ਉਹ ਬੜਾ ਭੱਜਦਾ ਸੀ। ਤੇ ਫਿਰ ਭਤਰੀਏ ਜਿਹੜੇ ਪੁੱਤਰ ਵੱਡਾ ਮਾਨ ਸਿੰਘ ਜਿਹੜੇ ਉਹ ਵੀ ਚੰਗਾ ਜਵਾਨ ਸੀ। ਜੰਗੀਰ ਸਿੰਘ ਵੀ ਮੇਰਾ ਹਾਣੀ ਜਿਹੜਾ ਉਹ ਵੀ ਜਵਾਨ ਚੰਗਾ ਹੋ ਕੇ ਇੱਥੇ ਵੀ ਆਇਆ 2-3 ਵਾਰ। ਹਾਂ ਤੇ ਉਹ ਜੰਗੀਰ ਸਿੰਘ ਜਿਹੜਾ ਸੀ ਉਹ ਤੇ ਫੌਜ ਵਿੱਚ ਤੇ ਫੌਜ 'ਚ ਭਗੌੜਾ ਹੋਇਆ ਸੀ। ਅੱਛਾ ਉਦੋਂ ਤੇ ਉਹ ਵੀ ਚੰਗੇ ਜਵਾਨ ਸਨ। ਫੱਤੂ ਸ਼ਿੰਗਾਰਾ ਵੀ ਬੜੇ ਜਵਾਨ ਸਨ। ਜਿਹੜੇ ਤੁਹਾਨੂੰ ਦੱਸਿਆ ਆਪਣਾ ਹਵੇਲਾ ਸਿੰਘ ਦੇ ਦੂਜੇ ਕੀ ਵੇਖੋ ਮੈਂ ਤੁਹਾਨੂੰ ਦੱਸਣ ਦਿਆਂ ਗੱਲ, ਇਹ ਬਾਬੇ ਰਾਲੂ ਦੇ ਸਨ, ਰਾਲਾ ਸਿੰਘ ਦੇ ਮਲੂਕਾ ਦੇ ਸਲੂਕਾ, ਉਹ ਵੀ ਬੜੇ ਸੋਹਣੇ ਜਵਾਨ ਸਨ। ਸ਼ਕਲਾਂ ਨੇ ਉਹਨਾਂ ਦੀ ਜ਼ਿਆਦਾ ਸ਼ਕਲਾਂ ਉਹਦੇ ਮਰਦੀਆਂ ਹਨ, ਕਣਕ ਭਿੰਨੀਆਂ ਹਨ, ਜਵਾਨ ਚੰਗੇ ਹਨ। ਉਹ ਵੀ ਸ਼ਿੰਗਾਰਾ ਵੀ ਫਤਿਹ ਸਿੰਘ ਵੀ, ਇਹ ਵੀ ਚੰਗੇ ਜਵਾਨ ਸਨ। ਭਾਨੂ ਜੰਗਿੰਦਰ ਸਿੰਘ ਜਿਹੜਾ ਸੀ, ਇੰਦਰ ਸਿੰਘ ਉਹਦੇ ਨਾਂ ਸੀ, ਉਹ ਵੀ ਦੋਵੇਂ ਭਰਾ ਚੰਗੇ ਜਵਾਨ ਸਨ। ਚੰਗੇ ਜਵਾਨ ਤੇ ਅੱਗੇ ਚੰਗੇ ਧੰਨੀ ਦੇ ਲਿਆ ਕੇ ਵਧਦੇ ਹਨ। ਮੁਸਲਮਾਨਾਂ ਨੂੰ ਦੱਸੋ ਕੋਈ ਇਹਨਾਂ 'ਚ ਕਿਹੜੇ ਜਵਾਨ ਸਨ ਆਪਣੇ ਪਿੰਡ ਦੇ? ਮੁਸਲਮਾਨਾਂ 'ਚ ਤਾਂ ਉਸ ਜੀ ਰੂੜਾ ਚੰਗਾ ਜਵਾਨ ਆਉਂਦੇ ਸਨ। ਚੰਗਾ ਜਵਾਨ ਸੀ? ਹਾਂ ਰੂੜਾ, ਨਵਾਬ ਤੇ ਅੱਲਾ ਦਿੱਤਾ, ਇਹ ਜਵਾਨ ਸਨ, ਇਹ ਚੰਗੇ ਜਵਾਨ ਸਨ। ਉਸਦੇ ਅੱਗੋਂ ਲੱਗ ਜਿਹੜੇ ਸਨ ਇਹ ਨਵਾਬ ਤੇ ਸ਼ੇਰਾ ਨਾ, ਨਵਾਬ ਚੰਨਣ ਕਿੱਧਰ ਗਿਆ ਬਾਬਾ? ਉਹ ਚਲੋ ਜਿਹੜਾ ਤੁਹਾਨੂੰ ਯਾਦ ਦੱਸ ਦੋ, ਕੋਈ ਨਹੀਂ ਦੇਣ ਚਾਹ ਉਹਦੇ ਲੱਗਦੇ ਜਿਹਦਾ ਨਾਂ ਗੰਡਿਆ ਹੁਣ ਮੈਂ। ਅੱਛਾ ਇਹ ਤੇ ਲੱਗਦੇ ਸਨ?
ਇਹਦੇ ਦਾਦੇ ਲੱਗਦੇ ਨੇ ਜਿਹਨੇ ਨੰਦ ਸਿੰਘ ਮੋਚੀ ਉਹਨਾਂ ਦੇ, ਉਹ ਵੀ 3 ਭਰਾ ਸਨ। ਅੱਛਾ ਅੱਛਾ ਅੱਗੋਂ ਇੱਥੇ ਇੱਕ ਪਿਓ ਚਾਚੇ ਦੇ ਨਾਂ ਤੇ ਸੀ ਗਹਿਣਾ, ਤੇ ਪੁੱਤਰੀਆਂ ਦੇ ਨਾਂ ਸੀ, ਇੱਕ ਨਾਂ ਸੀ ਰਮਜ਼ਾਨ ਤੇ ਇੱਕ ਨਾਂ ਸੀ ਰਾਮਤ, ਮੋਚੀ ਸਨ ਉਹ। ਇਹ ਮੋਚੇ ਦੇ ਘਰ ਸਨ, ਜਲਾਹ ਸਨ ਉਸ ਵਕਤ। ਹਜ਼ਾਰ ਦੇ ਮੁੰਡੇ ਸਨ ਤੇ ਇਬਰਾਹੀਮ ਦੇ। ਹਾਂਜੀ। ਤੇ ਆਪਣੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਤੁਸੀਂ ਸਰਦਾਰ ਹੋ ਗਏ, ਮੁਸਲਮਾਨ ਹੋ ਗਏ, ਇਹ ਆਪਾਂ ਕੋਈ ਕੌਡੀ ਜਾਂ ਕੋਈ ਪਟੱਥਾ ਖੇਲਦੇ ਹਾਂ, ਕੋਈ ਖੇਲਾਂ ਕਰਦੇ ਸਨ? ਖੇਲ ਕਰਦੇ ਹਨ ਘੋਲ ਜੀ, ਘੋਲ ਦੱਸੋ ਕਿਹੜਾ ਕਰਦੇ ਘੁਲਦੇ ਹਨ, ਸਾਰੇ ਘੁਲਦੇ ਹਨ। ਜਿੰਨੇ ਸਿੱਖ ਹੈ ਸਨ ਨਾ, ਸਿੱਖਾਂ ਚ ਜਿਹੜੇ ਖਤਨੇ ਸਨ ਮਿਸਤਰੀ, ਅੱਛਾ ਉਹ ਸਭ ਕੋ ਕਰਦੇ, ਘੁਲਦੇ ਵੀ ਸਨ, ਕੌਡੀ ਵੀ ਖੇਡਦੇ ਸਨ। ਤੇ ਇਹਨਾਂ ਵਿੱਚੋਂ ਇੱਕ ਅੰਬਰ ਸਿੰਘ ਹੋਇਆ, ਭਾਈ ਭਾਈ ਕਰਕੇ ਉਹਨੂੰ ਆਂਦੇ ਹਨ। ਉਹ ਗੁਰਦੁਆਰੇ ਜਿਵੇਂ ਮੌਲਵੀ ਦਾ ਉਵੇਂ ਸੀ, ਉਹਦਾ ਭਰਾ ਸੀ, ਉਹਦਾ ਭਰਾ ਸੀ ਉਹ ਭਲਵਾਨ ਚੰਗਾ ਘੁਲਦਾ ਸੁਣਿਆ ਸੀ ਮੈਂ। ਹਾਂ, ਹੋਰ ਦੂਜੇ ਪੂਰੇ ਹਨ। ਜਾਂ ਸਾਡੇ ਪਿੰਡ 'ਚ ਗਰਾਏ ਸਨ, ਮਹਾਰਾਜ ਗਰਾਇਆ ਚੰਗਾ ਘੁਲਦਾ ਸੀ। ਜਾਂ ਇੱਕ ਮਹਿਰ ਸੀ, ਸ਼ਾਹਣਾ ਰਾਈ ਸੀ, ਸ਼ਾਹ ਮੁਹੰਮਦ ਰਾਈ, ਉਹ ਚੰਗੀ ਕੌਡੀ ਖੇਡਦਾ ਸੀ। ਉਹਨਾਂ ਦੇ ਵਕਤਾਂ ਦੇ ਵਿੱਚ ਦੀ ਗੱਲ ਕਰਨਾ। ਜਾਂ ਇੱਕ ਮੱਲੇ ਦਾ ਪੁੱਤਰ ਸੁਲਤਾਨ ਸੀ, ਉਹ ਕੌਡੀ ਚੰਗੀ ਖੇਡਦਾ ਸੀ ਉਹਨਾਂ ਵਕਤਾਂ 'ਚ ਵੀ। ਹਾਂ, ਇਹ ਮੁਸਲਮਾਨ ਸਨ ਜਿਹੜੇ ਕੌਡੀ ਖੇਡਦੇ, ਦੂਜੇ ਵੀ ਸਿੱਖ ਖੇਡਦੇ ਹਨ ਸਾਰੇ ਹੀ। ਦੂਜੇ ਤਾਂ ਸਾਨੂੰ ਵੀ ਪਿੰਡ ਦੇ ਨਾ ਪਤਾ ਹੈ। ਰਾਈਆਂ ਦੇ ਕਿੰਨੇ ਘਰ ਸੀ ਇੱਥੇ? ਰਾਈਆਂ ਦੇ ਘਰ 3 ਸਨ ਸਾਡੇ ਕੋਲ। ਹਾਂ, ਇੱਕ ਵੱਖਰਾ ਜੀ, 2 ਭਰਾ ਵੱਖਰੇ ਸਨ। ਕਿਹੜੇ ਕੀ ਨਾਂ ਸੀ ਉਹਨਾਂ ਦੇ? ਇੱਕ ਨਾਂ ਜਲਾਲ ਸੀ ਤੇ ਇੱਕ ਦੇ ਨਾਂ ਸੀ ਆਪਣਾ ਲੱਦਾ। ਉਹਦੇ ਪੁੱਤਰ ਨਾਲ ਇੱਕ ਨਾਂ ਬਸ਼ੀਰ ਤੇ ਇੱਕ ਨਾਂ ਯਕੂਬ, ਜਲਾਲ ਦੇ ਨਾਂ। ਜਿਹੜਾ ਦੂਜਾ ਸੀ ਉਹਦੇ ਨਾਲ ਇੱਕ ਨਬੀਆ, ਇੱਕ ਨਾਂ ਕਾਲੂ ਤੇ ਇੱਕ ਨਾਂ ਅੱਲਾ ਦਿੱਤਾ। ਸਹੀ ਹੋ ਗਿਆ। ਵੱਡੇ ਭਰਾ ਦੇ ਲਾਲ ਸਨ। ਤੇ ਸ਼ਾਹਣਾ ਜਿਹੜਾ ਸੀ ਉਹ ਕੱਲਾ ਹੀ ਸੀ, ਉਹਦਾ ਇੱਕੋ ਹੀ ਪੁੱਤਰ ਹੋਇਆ ਹੈ, ਛੋਟਾ ਸੀ ਉਸ ਵੇਲੇ, ਸਾਡਾ ਹੀ ਆਣੀ ਸੀ। ਤੇ ਉਹ ਸੀ ਕੱਲਾ। ਹਾਣੀ ਕਿਹਾ ਮੈਨੂੰ ਯਾਦ ਆਇਆ, ਤੁਹਾਡੇ ਹਾਣੀ ਕਿਹੜੇ ਹਨ? ਸਿੱਖਾਂ ਜੋ ਖਤਰੇ ਤੁਹਾਡੇ ਉਸ ਉਮਰ ਦਾ 12-13 ਸਾਲ ਦੇ? ਮੇਰੇ ਹਾਣੀ ਪਾਰਾ ਸਿੰਘ ਸੀ। ਅੱਛਾ ਜੀ। ਰਾਜਾ ਸਿੰਘ ਦਾ ਭਰਾ ਪੁੱਤਰ। ਅੱਛਾ। ਰਾਜਾ ਸਿੰਘ ਦਾ ਪੁੱਤਰ ਸੀ ਪਾਰਾ ਸਿੰਘ, ਉਹ ਮੇਰਾ ਹਾਣੀ ਸੀ ਬਿਲਕੁਲ ਮੁਕੰਮਲ। ਦੂਜੇ ਛੋਟੇ ਜਿਹੜਾ ਜਗਿੰਦਰ ਸਿੰਘ, ਇਹ ਵੀ ਮੇਰਾ ਹਾਣੀ ਸੀ, ਸੁੰਦਰ ਦਾ ਪੁੱਤਰ ਜਿਹੜਾ ਸੀ। ਅੱਛਾ ਜੀ। ਅਸੀਂ ਮੁੱਢਲੀ ਪੈਲੀ ਉਹਨਾਂ ਵਿੱਚ ਪੁੱਢਲੀ ਪੈਲੀ ਉਹਨਾਂ ਚ ਅਸੀਂ ਦੋਵੇਂ ਘੁਲਦੇ ਹੁੰਦੇ ਹਾਂ ਨਿੱਕੇ ਹੁੰਦੇ। ਅੱਛਾ ਜੀ। ਆਹੋ। ਕਿਹਦੇ ਨਾਲ? ਆਪਸ ਵਿੱਚ ਮੈਂ ਤੇ ਉਹ ਜਗਿੰਦਰ ਸਿੰਘ। ਫਿਰ ਉਹ ਤੁਹਾਨੂੰ ਢਾਂਦਾ ਕਿ ਤੁਸੀਂ ਕਿ ਦੋਵੇਂ ਬਰਾਬਰ? ਬਸ ਅਸੀਂ ਬਰਾਬਰ ਛੋਟੇ ਤੇ ਮੁੰਡੇ ਢਾ ਲਿਆ, ਕਦੀ ਉਹਨੇ ਢਾ ਲਿਆ, ਕਦੀ ਉਹ ਠਾ ਗਿਆ, ਕਦੀ ਮੈਂ ਠਾ ਗਿਆ, ਬਸ ਗੱਲ ਤੇ ਇੰਝ ਦੀ ਸੀ ਉਸ ਵੇਲੇ। ਹਾਂ, ਸਹੀ ਬਾਬਾ, ਸਹੀ ਗੱਲ ਹੈ ਬਾਬਾ, ਸੱਚੀ ਗੱਲ ਕਰਦਾ ਵੀ ਆਈ ਕਹੀ ਜੇ ਮੈਂ ਹੀ ਢਾਣਾ। ਹਾਂ, ਕਦੀ ਉਹ ਢਾ ਕਦੀ ਤੁਸੀਂ ਢਾ ਗਏ। ਹਾਂ। ਅੱਛਾ ਬਜ਼ੁਰਗੋ, ਹੁਣ ਥੋੜਾ ਦੱਸੋ ਕਿ ਉਹ ਕਿਵੇਂ ਨਿਕਲੇ, ਕਿਵੇਂ ਇੱਧਰੋਂ ਗਏ, ਕੀ ਹੋਇਆ, ਕਿਵੇਂ ਪਹੁੰਚੇ ਇੱਧਰੋਂ ਉਧਰ ਚੜ੍ਹਦੇ ਪੰਜਾਬ? ਦੱਸੋ ਇਹ ਜੀ। ਮੈਂ ਤੇ ਇਸ ਤਰ੍ਹਾਂ ਕੋਈ ਥੋੜਾ ਜਿਹਾ ਜਾਣਨਾ ਵਾ। ਹਾਂਜੀ। ਬਈ ਆਖਣ ਲੱਗੇ ਮੇਰਾ ਮਾਮਾ ਇੱਥੋਂ ਆਇਆ ਸੀ ਇੰਡੀਆ ਚੋਂ। ਅੱਛਾ। ਉਹਨੂੰ ਘੱਲਿਆ ਉੱਥੇ ਪਿਛਾਂ, ਜਾਂਦੇ ਅਜਾੜੇ ਪੈ ਗਏ। ਅੱਛਾ। ਉੱਥੇ ਆਖਣ ਲੱਗੇ ਵੀ ਜਿਹੜਾ ਨਾ ਅੰਮ੍ਰਿਤਸਰ ਤੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੇ ਜਲੰਧਰ ਤੇ ਫਿਰੋਜ਼ਪੁਰ ਤੇ ਲੁਧਿਆਣਾ ਤੇ 3 ਜਿਹੜੇ ਹੋਰ ਉਹਨਾਂ ਦੱਸੇ, ਇਹ ਆ ਗਏ ਨੇ ਪਾਕਿਸਤਾਨ ਚ ਰਲੇ ਨੇ। ਅੱਛਾ ਜੀ। ਮਗਰੋਂ ਕੋਈ ਲਿਖਾਇਆ ਗਿਆ ਤੇ ਫਿਰ ਉਹ ਗਏ ਪਰਾਂ। ਇਹ ਸਿੱਖ ਵਾਈ ਇੱਥੇ ਬੜੀ, ਫਿਰ ਉੱਥੇ ਗੋਲੀ ਚੱਲੀ ਉੱਤੇ ਦਰਿਆ ਦੇ। ਅੱਛਾ। ਮੁਸਲਮਾਨ ਜਿਹੜੇ 5-5 10-10 ਪਾਲਿਆ ਮੀਲ ਲਾਸਾ ਜੋ ਲੰਘੇ ਨੇ ਬੰਦੇ, ਉਧਰੋਂ ਸਿੱਖਾਂ ਦੇ ਵਿੱਚ ਇੱਧਰੋਂ ਮੁਸਲਮਾਨਾਂ ਦੇ ਵੀ। ਇਹ ਸੁਣਦੇ ਰਹੇ ਨਿੱਕੇ ਹੁੰਦੇ ਹੀ। ਅਖੀਰ ਫਿਰ ਉਹ ਸਾਡੇ ਕੋਲ ਵੀ ਆਏ ਇੱਥੇ, ਜਿਹੜੇ ਸਾਡੇ ਲੱਗਦੇ ਸਨ। ਇੱਥੋਂ ਫਿਰ 7 ਤੱਕ ਟੁਰ ਗਿਆ ਸ਼ੈਣੀਆਂ ਦੇ, ਕੋਈ ਕਿਤੇ ਜਾ ਟੁਰ ਗਿਆ, ਕਿਤੇ ਜਾ ਕੇ ਬਹਿ ਗਏ। ਤੁਹਾਡੇ ਪਿੰਡ ਦੇ ਸਨ ਸਿੱਖ, ਉਹ ਕਿਵੇਂ ਨਿਕਲੇ? ਉਹਨਾਂ ਦਾ ਕੋਈ ਨੁਕਸਾਨ ਹੋਇਆ ਜਾਂ ਨਹੀਂ, ਕਿਵੇਂ ਗਏ? ਇੱਥੋਂ ਵਾਲੇ ਨੇ ਦੱਸੋ। ਪਿੰਡ ਦੇ ਨੁਕਸਾਨ ਕਿਸੇ ਦਾ ਨਹੀਂ ਹੋਇਆ। ਇੱਕ ਜਿਹੜਾ ਸੀ ਨਾ ਇੱਥੇ ਖੱਤਰੀ ਲੱਦਾ ਸਿੰਘ, ਉਹਦੇ ਨਾਲ ਗਿਆਨ ਸਿੰਘ ਉਹਦਾ ਪੁੱਤਰ ਦਾ ਨਾਂ ਸੀ, ਉਹ ਅਸਾਂ ਨਾ ਰਿਹਾ ਰੁੜਦੇ ਵੇਖੇ ਨੇ। ਉਹ ਸੂਏ ਪੈ ਗਿਆ ਨੌਕਰ ਨੂੰ ਨਿੱਕੇ ਹੁੰਦੇ, ਤੇ ਉਹ ਫਿਰ ਰੁੜਦੇ ਵੇਖਿਆ, ਸੂਏ ਰੁੜ ਕੇ ਆਇਆ ਇੱਧਰੋਂ। ਯਾਨੀ ਮਰੀ ਲਾਸ਼ਾਂ ਉਹਨਾਂ ਦੀਆਂ? ਲਾਸ਼ਾਂ ਦੋਵੇਂ ਵੇਖਿਆ ਨਾ। ਯਾਨੀ ਅੱਗੇ ਕਿਸੇ ਨੇ ਹਮਲਾਵਰ ਨੇ ਕਿਸੇ ਮਾਰ ਛੱਡੇ ਸਨ। ਅੱਛਾ। ਤੇ ਹੋਰ ਲਾਸ਼ਾਂ ਸਾਰਾ ਆਪਣੀ ਮਰਜ਼ੀ ਨਾਲ ਗਏ ਨੇ। ਅੱਛਾ। ਪਿੰਡ 'ਚ ਉਹਨਾਂ ਦੇ ਘਰਾਂ ਘਰਾਂ ਨੂੰ ਅੱਗੋਂ ਲੱਗੀਆਂ, ਉਹਨਾਂ ਨੇ ਤੁਹਾਡੇ ਮੁਸਲਮਾਨਾਂ ਨੂੰ ਕੋਈ ਨੁਕਸਾਨ ਨਹੀਂ ਕੀਤਾ? ਕੋਈ ਮੁਸਲਮਾਨਾਂ ਦਾ ਨੁਕਸਾਨ ਨਹੀਂ ਕੀਤਾ ਪਿੰਡ 'ਚ, ਨਾ ਮੁਸਲਮਾਨਾਂ ਨੇ ਉਹਨਾਂ ਦਾ ਨੁਕਸਾਨ ਕੀਤਾ, ਕੋਈ ਨੁਕਸਾਨ ਨਹੀਂ ਕੀਤਾ। ਭੈਣ ਭਰਾ ਵਾਂਗੂ ਵਸ ਕੇ ਗਏ ਨੇ, ਭੈਣ ਭਰਾ ਵਾਂਗੂ ਮਿਲਦੇ ਗਿਲਦੇ ਗਏ ਨੇ, ਇੱਕ ਦੂਜੇ ਨਾਲ। ਮਗਰੋਂ ਵੀ ਆਏ ਨੇ, ਫਿਰ ਵੀ ਮਿਲੇ ਨੇ। ਮਾਨ ਸਿੰਘ ਮਗਰੋਂ ਆਇਆ 2 ਵਾਰਾਂ, ਰਾਜਾ ਸਿੰਘ ਦਾ ਪੁੱਤਰ। ਮਾਮਲਾ ਲੈ ਕੇ ਆਣ ਕੇ ਮਾਮਲੇ ਸਿੱਧਾ ਕਰਕੇ ਕੱਟ ਕੇ ਦੇ ਕੇ ਗਿਆ ਇੱਥੇ। ਅੱਛਾ ਅੱਛਾ। ਤੇ ਉਹ ਵੀ
ਸਾਰੇ ਪਿੰਡ ਨੂੰ ਬੜਾ ਖੁਸ਼ੀ ਹੋ ਕੇ ਮਿਲਿਆ ਹੈ। ਇੱਕ ਗਿਆਨ ਸਿੰਘ ਸੀ, ਉਹਦਾ ਪੁੱਤਰ ਆਇਆ ਸੀ ਇੱਕੜਾ ਹੌਂਡ ਤੋਂ, ਤੇ ਉਹ ਵੀ ਆਣ ਕੇ ਸਾਰੇ ਪਿੰਡ ਨੂੰ ਮਿਲ ਕੇ ਗਿਆ ਸੀ ਉਹ। ਤੇ ਬੜਾ ਰਾਜੀ ਖੁਸ਼ੀ ਹੋ ਕੇ ਗਏ ਅਸੀਂ ਕਿ ਸਾਡਾ ਉਹਨਾਂ ਨਾਲ ਝਗੜਾ ਕੋਈ ਨਹੀਂ ਹੋਇਆ। ਤੇ ਬਾਬੇ ਆ ਸੜਕ ਜਾਂਦੀ ਹੈ ਇਧਰੋਂ, ਕਾਫਲੇ ਕੁਫਲੇ ਹੁੰਦੇ ਨੇ, ਉਹਨਾਂ ਦਾ ਕੋਈ ਨੁਕਸਾਨ ਹੋਇਆ ਹੋਵੇ? ਕਾਫਲਿਆਂ ਦਾ ਜੀ ਇੱਕ ਨੁਕਸਾਨ ਸੁਣਿਆ ਸੀ, ਅੱਛਾ, ਬਈ ਸ਼ੇਰੇ ਕੋਠੀਆ ਸਰਦਾਰ ਸੀ, ਉਹਨੂੰ 6 ਮਹੀਨੇ ਬੰਨਣ ਦਾ ਬੰਦੇ ਨੂੰ ਆਰਡਰ ਸੀ। ਨਹੀਂ ਉਹ ਤਾਂ ਪਰ ਲਾਲਾਪੁਰ ਵਾਲੀ ਸਾਈਡ ਸੀ ਨਾ ਤੁਹਾਡੇ। ਮੈਂ ਥੋੜਾ ਇਧਰੋਂ ਮੈਂ ਕਹਿ ਰਿਹਾ ਸ਼ਾਇਦ ਕਾਫਲੇ ਲੰਘਦੇ ਹੋਣਾ ਸੜਕ ਤੋਂ, ਚੂੜਕਾਣੇ ਨੂੰ ਜਾਂਦੇ ਹੋਣ, ਪਿੱਛੋਂ ਆਉਂਦੇ ਹੋਣ। ਜੀ ਸੂਬੇ ਲੰਘਦੇ ਸਾਂ। ਅੱਛਾ, ਇਹ ਸੂਬੇ ਵੀ ਲੰਘਦੇ, ਵੱਡੀ ਸੜਕੇ ਵੀ ਜਾਂਦੇ ਸਾਂ। ਅੱਛਾ ਅੱਛਾ, ਮੈਂ ਇਹਨਾਂ ਦੀ ਗੱਲ ਕਰਨਾ ਜਿਹੜੇ ਤੇ ਕਾਫਲੇ ਦੇ ਇਹਨਾਂ ਦੀ। ਉਹ ਲੰਘਦੇ ਹਨ, ਉਹ ਰਾਤੋਂ ਰਾਤ ਲੰਘ ਜਾਂਦਾ, ਮੈਨੂੰ ਕੀ ਪਤਾ, ਮੈਂ ਬਾਹਰ ਸਾਲ ਸੁੱਤਾ ਹੁੰਦਾ ਉਦੋਂ ਜੀ। ਉਹ ਲੰਘ ਜਾਂਦੇ ਹਨ, ਰਾਤ ਨੂੰ ਵੀ ਅੱਗੇ ਨਹੀਂ ਲੰਘਣਾ, ਜਦੋਂ ਮਰਜ਼ੀ ਲਾਏ, ਕੋਈ ਨੁਕਸਾਨ ਕਿਸੇ ਨੇ ਕੀਤਾ ਨਾ। ਉਹਨਾਂ ਨੂੰ ਕਿਸੇ ਲੁੱਟਿਆ ਲੱਠਿਆ ਨਹੀਂ ਨਾ। ਇੱਕ ਲਿਖਾਫ ਆਇਆ ਜਿਹੜਾ ਨਾ, ਉਹ ਡੱਕਿਆ ਹੈ ਗੁਰਦੁਆਰੇ 'ਚ, ਚੋਖੇ ਜੀ ਸਨ। ਉਹ ਫਿਰ ਪਿੰਡ ਦੇ ਟਿੱਲੂ ਜਿਹੜੇ ਸਨ ਨਾ, ਉਹ ਸੂਬਾ ਜਿਹੜਾ ਸੀ ਨਾ ਮੱਲੇ ਦਾ ਮੁੰਡਾ ਵੱਡਾ, ਉਹ ਫਿਰ ਨਾਲ ਲੈ ਕੇ ਤੁਹਾਨੂੰ ਵਿਦਿਆ ਕਰਕੇ ਆਏਗਾ, ਧੁੰਦਿਆ ਨਗਾ ਗਿਆ, ਛੱਡ ਕੇ ਛੱਡ ਕੇ 2-4 ਮੀਲ ਛੱਡ ਕੇ ਆਏ। ਉਹ ਲੁੱਟੇ ਪੱਟੇ ਨਾ ਕੋਈ ਨਾ, ਨਾ ਲੁੱਟੇ ਪੱਟੇ ਨਾ। ਧੀਆਂ ਭੈਣਾਂ ਸਨ ਉਹਨਾਂ ਦੀਆਂ, ਬੜੀਆਂ ਸ਼ਕਲਾਂ ਵਾਲੀਆਂ, ਬੜੀ ਇੱਜ਼ਤ ਵਾਲੀਆਂ, ਬੜੀਆਂ ਚੰਗੀਆਂ, ਬਿਲਕੁਲ ਐਡੀਆਂ ਸ਼ਰਮ ਹਿਆ ਸਨ ਉਹਨਾਂ ਚ, ਹੱਥ ਤੋਂ ਪਰਾਂ ਸਨ। ਸਾਨੂੰ ਚੁੱਕ ਕੇ ਵੀ ਖਿਲਾਈ ਫਿਰਦੀਆਂ ਹਨ, ਸਾਡੇ ਘਰਾਂ 'ਚ ਵੀ ਜਾਂਦੀਆਂ ਆਉਂਦੀਆਂ ਹਨ, ਉਹ ਵੀ ਸਾਡੀਆਂ ਵੀ ਬੀਬੀਆਂ ਜਾਂਦੀਆਂ ਹਨ, ਬੜੀ ਇੱਜ਼ਤ ਨਾਲ ਇੱਕ ਦੂਜੇ ਨਾਲ ਕੋਲ ਜਾਂਦੇ ਹਨ ਤੇ ਆਉਂਦੇ ਸਾਂ ਅਸੀਂ। ਇਸ ਤਰ੍ਹਾਂ ਜਿਵੇਂ ਭੈਣ ਭਰਾ ਹੁੰਦੇ ਨੇ। ਤੇ ਮੈਂ ਹੁਣ ਗੱਲ ਇਸ ਮਨ ਦੀ ਕਰਨਾ ਵਾ, ਉਹਨਾਂ ਵਰਗਾ ਮੁਸਲਮਾਨ ਬੰਦਾ ਕੋਈ ਨਹੀਂ ਲੱਭਦਾ, ਸਿੱਖਾਂ ਵਰਗਾ, ਜਿਹੋ ਜਿਹੇ ਉਹ ਇਮਾਨਦਾਰ ਹਨ ਬੀਬੀਆਂ ਦੇ ਬੰਦੇ। ਹਾਂ, ਜਿਹੜੀ ਉਹ ਮੂੰਹ ਗੱਲ ਕੱਢ ਦੋ ਪੂਰੀ ਕਰਦੇ ਰੱਖਦੇ ਆ। ਮੇਰੀ ਗੱਲ ਸੁਣੋ, ਹਰ ਧਰਮ ਮਜ਼ਹਬ ਦੇ ਵਿੱਚ ਅੱਛੇ ਬੰਦੇ ਵੀ ਹੁੰਦੇ ਨੇ, ਭੈੜੇ ਵੀ ਹੁੰਦੇ ਨੇ। ਮੁਸਲਮਾਨਾਂ 'ਚ ਅਲਹਮਦੁਲਿਲਾ ਬੜੇ ਬੜੇ ਚੰਗੇ ਨੇ, ਚੰਗੇ ਨੇ, ਬੜੇ ਬੜੇ ਚੰਗੇ ਨੇ। ਦੇਖੋ ਜੀ ਉਧਰ ਅਗਰ ਉਧਰ ਕੋਈ 10 ਲੱਖ ਮੁਸਲਮਾਨ ਮਾਰਿਆ ਤਾਂ ਉਧਰ ਵੀ ਕਿਸੇ ਸਿੱਖਾਂ ਨੇ ਮਾਰਿਆ ਨਾ, ਜਾਂ ਹਿੰਦੂਆਂ ਮਾਰਿਆ। ਜੀ ਉਹ ਸਾਰੇ ਤਾਂ ਨਹੀਂ ਇੱਕੋ ਜਿਹੇ, ਸਾਰੇ ਨਾ ਇਧਰੋਂ ਵੀ ਬੜੇ ਉਹਨਾਂ ਦੇ ਮਰੇ ਨੇ, ਉਹ ਕਿਹੜੇ ਜਿਹੜੇ ਇੱਕੋ ਜਿਹੇ ਕਰੋ ਮਰੇ, ਬੇਗੁਨਾਹ ਹੀ ਮਰੇ ਨੇ। ਉਹ ਮੈਂ ਨਾ ਉਹਨਾਂ ਨੂੰ ਕਿਸੇ ਨੇ ਮਾਰਿਆ ਨਾ, ਹੁਣ ਸਿੱਖਾਂ ਨੂੰ ਇੱਧਰ ਮਾਰਿਆ, ਉਹ ਵੀ ਕਿਸੇ ਮੁਸਲਮਾਨ ਨੇ ਮਾਰਿਆ ਨੇ, ਲੁੱਟਣ ਪਟਣ ਵਾਲਿਆਂ ਨੇ। ਆਹੋ, ਜਿਹੜੇ ਲੁੱਚੇ ਲਫੰਗੇ, ਉਹਨਾਂ ਦਾ ਕੰਮ ਆ ਸਾਰਾ। ਉਹਦੀ ਵਜ੍ਹਾ ਤੋਂ ਦੂਸਰਿਆਂ ਨੂੰ ਭੈੜਾ ਕਰ ਸਕਦੇ ਨਹੀਂ, ਕਿਸੇ ਨੂੰ ਵੀ ਮੈਂ ਦੂਜਿਆਂ ਨੂੰ ਨਹੀਂ ਭੈੜਾ ਕਰਦਾ। ਮੈਂ ਇੱਕ ਗੱਲ ਕਰਨਾ ਵਾ, ਜਿਹੜਾ ਸ਼ੇਰੇ ਕੋਠੀਆ ਸੀ ਨਾ, ਉਹ ਚੜਿਆ ਸੀ ਉੱਥੋਂ, ਉਹਨਾਂ ਕੋਲ ਵੱਡੀ ਮਸ਼ੀਨ ਸੀ ਗੰਜ। ਇੱਥੇ ਇੱਕ ਹੁੰਦਾ ਸੀ ਅਸਗਰ ਸ਼ਾਹ, ਨਸ਼ਹਿਰੇ ਬਿਰਕਾਂ ਦੇ ਲੱਗਾ ਹੋਇਆ, ਉਹਦਾ ਬਾਲ ਬੱਚਾ ਸੀ ਉੱਥੇ, ਉਹ ਅੰਬਰਸਰੀਆ ਸੀ। ਉਹਨੂੰ ਪਤਾ ਲੱਗਾ ਮੇਰੇ ਔਲਾਦ ਨੂੰ ਮਾਰ ਛੱਡਿਆ ਹੈ, ਉਹ ਫਿਰ ਜਾ ਕੇ ਬੈਠਾ ਅੱਗੇ ਸੂਬੇ ਦੇ, ਉੱਥੇ ਜਿਸੇ ਜਾ ਕੇ ਵੇਖਿਆ ਤਾਂ ਗੋਹ ਲੱਗਿਆ, ਉਹ ਇਕੱਠੇ ਹੋ ਗਈ ਚੋਖਾ ਜੈਸਾ ਬਣ ਕੇ। ਇਹਨਾਂ ਅੱਗੋਂ ਫੈਰ ਕੀਤਾ ਤੇ ਉਹ ਗੰਜ ਜਿਹੜੀ ਪੰਜੀਰ ਕੀਤੀ ਕੁਦਰ ਖੁਦਾ ਨਾਲ ਪੁੱਠੀ ਹੋ ਗਈ ਤੇ ਉਹ ਚੱਲ ਗਈ ਉਹਨਾਂ ਦੇ ਉੱਤੇ ਹੀ। ਇਹ ਜੰਗ ਸੁਣਿਆ ਉਸ ਵੇਲੇ, ਹੋਰ ਗੱਲ ਕੋਈ ਨਹੀਂ ਸੁਣੀ। ਹੁਣ ਜਾਂ ਸਿੱਖ ਆਏ ਸਨ ਇੱਕ ਵਾਰ ਉੱਥੋਂ ਫਰੂਕਾਬਾਦੋਂ, ਪਹਿਲਾ ਹਮਲਾ ਉਹਨਾਂ ਕੀਤਾ ਸੀ ਆਣ ਕੇ ਜਾਗੋ ਵਾਲੇ। ਖੁਸ਼ੀ ਕਿੰਗਰਾ ਸੀ, ਉਹਨੂੰ ਉਹਨਾਂ ਆਪਣੇ ਖੂਹ ਦੇ ਉੱਤੇ, ਆਹ ਕਿੰਗਰਾ ਦੇ ਖੂਹ ਜੇ ਵੀ ਖਾਂਦਾ ਹੈ, ਉੱਥੇ ਕੁੜ ਦੇ ਸੁੱਟ ਕੇ ਅੱਗ ਲਾ ਕੇ ਗਏ ਸਨ। ਉਹ ਸੀ ਮੁਸਲਮਾਨ ਦੀ ਪੱਤੀ ਦਾ, ਦੁਸ਼ਮਣੀ ਸੀ ਉਹਦੀ ਨਾਲ ਦੂਜਿਆਂ ਦੇ, ਉਹ ਮੁਸਲਮਾਨਾਂ ਦਾ ਬੰਦ ਸੀ ਨਾਲ ਦੂਜਿਆਂ ਦੇ। ਉਸ ਤੋਂ ਬਾਅਦ ਫਿਰ ਉਹ ਜਫਰਾਬਾਦ ਗਏ ਨੇ, ਉੱਥੇ ਉਹਨਾਂ ਅੱਗ ਲਾਈ ਏ, ਬੰਦਾ ਕੋਈ ਨਹੀਂ ਮਿਲਿਆ ਉਹਨਾਂ ਨੂੰ। ਫਿਰ ਆ ਸੂਏ ਪੈ ਗਏ ਫਰੂਕਾਬਾਦ ਨੂੰ ਟੁਰ ਗਏ ਨੇ। ਮਰੇ ਹਾਂ, ਜਫਰਾਬਾਦ ਕੋਈ ਮਰਿਆ, 4 ਮਰੇ ਹੈ, ਇੰਟਰਵਿਊ ਕੀਤਾ ਉੱਥੇ। ਮਰੇ ਹਾਂ, ਮਰੇ ਹੋਣਗੇ, ਮੈਨੂੰ ਕੋਈ ਨਹੀਂ ਪਤਾ ਜੀ। ਆਏ ਲੰਬਰ ਵਾਸਤੇ ਆਏ ਸਨ ਤੇ ਮਰਿਆ ਨਹੀਂ ਲੰਬਰ। ਚਲੋ ਠੀਕ ਹੈ ਬਾਬੇ, ਬੜੀ ਮਿਹਰਬਾਨੀ ਤੁਹਾਡੀ, ਬੜੀ ਗੱਲ ਹੈ ਜੀ। ਠੀਕ। ਨਾਜ਼ਰੀਨ, ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ, ਖਾਸ ਤੌਰ ਜਿਹੜੇ ਚੜ੍ਹਦੇ ਪੰਜਾਬ ਨੇ, ਉਹ ਅਗਰ ਚਾਹੁੰਦੇ ਨੇ ਕਿ ਅਗਰ ਜ਼ਿੰਦਾ ਨੇ ਖੁਦ ਬਾਬੇ ਵਡੇਰੇ ਜਿਹੜੇ ਇੱਥੋਂ ਲੈਂਦੇ ਪੰਜਾਬੋਂ ਚੜ੍ਹਦੇ ਪੰਜਾਬ ਗਏ ਨੇ, ਅਗਰ ਉਹ ਖੁਦ ਜ਼ਿੰਦਾ ਨੇ, ਉਹਨਾਂ ਦਿਲ ਕਰਦਾ ਆਪਣਾ ਪਿੰਡ ਵੇਖੀਏ, ਇੱਧਰ ਨਹੀਂ ਆ ਸਕਦੇ ਵੀਜ਼ੇ ਦੀ ਵਜ੍ਹਾ ਜਾਂ ਕਿਸ ਤਰ੍ਹਾਂ ਨਹੀਂ ਪਹੁੰਚ ਸਕੇ, ਉਹਨਾਂ ਦਿਲ ਕਰਦਾ ਆਪਣਾ ਪਿੰਡ ਵੇਖੀਏ, ਉਹਨਾਂ ਦੇ ਔਲਾਦ ਕਿਸੇ ਦਾ ਵੀ ਤੁਹਾਡਾ ਦਿਲ ਕਰਦਾ ਕਿ ਆਪਣਾ ਪਿੰਡ ਵੇਖੀਏ, ਲੈਂਦੇ ਪੰਜਾਬ ਵਾਲਾ ਸਾਡੇ ਵੱਡਿਆਂ ਦਾ ਪਿੰਡ ਕਿਵੇਂ ਦਾ ਸੀ, ਤੁਥੋਂ ਕਿ ਵਸਨੀਕ ਦਾ ਜਿਹੜਾ ਇੰਟਰਵਿਊ ਕਰਾਈਏ ਤੇ ਪਿੰਡ ਵੇਖੀਏ, ਤੇ ਸਾਨੂੰ ਜਿਹੜਾ ਸਾਡਾ ਨੰਬਰ ਆ ਰਿਹਾ ਸਕਰੀਨ ਤੇ WhatsApp ਨੰਬਰ ਹੈ, ਤੇ ਸਾਨੂੰ ਮੈਸੇਜ ਕਰੋ, ਪਿੰਡ ਦਾ ਨਾਮ ਦੱਸੋ ਤੇ ਜ਼ਿਲ੍ਹੇ ਦਾ ਨਾਮ ਦੱਸੋ, ਇੱਕ ਦੋ ਨਾਲ ਦਾ ਪਿੰਡ ਦੱਸ ਦਿਓ, ਤਾਂ ਕਿ ਸਾਨੂੰ ਜਿਹੜੇ ਲੱਭਣ 'ਚ ਪਿੰਡ ਆਸਾਨੀ ਦੇਵੇ। ਤਾਂ ਅਸੀਂ ਜ਼ਰੂਰ ਜਾ ਕੇ ਉੱਥੇ ਇੰਟਰਵਿਊ ਕਰਾਂਗੇ, ਤੁਹਾਡਾ ਪਿੰਡ ਵੀ ਵਿਖਾਵਾਂ ਦੇ ਵਸਨੀਕ ਜਿਹੜੇ ਉਹਨਾਂ ਦੇ ਬਜ਼ੁਰਗਾਂ ਤੁਹਾਡਾ ਨਾਮ ਲੈ ਕੇ ਪੁੱਛਾਂਗੇ, ਕੋਸ਼ਿਸ਼ ਕਰਾਂਗੇ ਅਗਰ ਕੋਈ ਜ਼ਿੰਦਾ ਹੋਵੇ ਤਾਂ ਲਾਜ਼ਮੀ ਅਸੀਂ ਵੀਡੀਓ ਬਣਾਵਾਂਗੇ ਤੇ ਹੋਰ ਹਮੇਸ਼ਾ ਵਾਸਤੇ ਉਹਨੂੰ ਰਿਕਾਰਡ ਕਰਾਂਗੇ। ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਤੇ ਕਰਮ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।